हाँ जी, पंजाबी बेस्ट फॉर एवर यूट्यूब चैनल देखने वाले वीरो अस्सलाम वालेकुम। की हाल चाल है जी? वधिया। उम्मीद करदा कि तुसी सारे वधिया होवोगे ते मालक सारिਆਂ ਦੇ ਉੱਤੇ अपनी रहमत करे। मैं जी ਤੁਹਾਡਾ अपना भरा राणा खालिद मकबूल ते राणा असलम खान वकार साहब ते प्रोफैसर हबीबुल्ला कमर साहब हाज़र हाँ जी। ਅਸੀਂ ਤਿੰਨੇ ਤੁਹਾਡੀ खिदमत ਦੇ ਵਿੱਚ ਇੱਕ ਨਵੇਂ ਵਲੌਗ ਦੇ ਨਾਲ, बल्कि ट्रैवल ਵਲੌਗ ਦਾ ਪਹਿਲਾ ट्रैवल ਵਲੌਗ ਦੇ ਨਾਲ जी आया ਨੂੰ ਕਹਿੰਦੇ ਆ ਜੀ। ਸਤ ਬਿਸਮਿਲ੍ਲਾ। ਰਾਣਾ ਸਾਹਿਬ, ਜਿੱਦਾਂ ਕਿ ਅਸੀਂ ਆਪਣੇ ਵੀਰਾਂ ਨਾਲ ਦੇਖਣ ਵਾਲਿਆਂ ਨਾਲ ਇਹ ਵਾਅਦਾ ਕੀਤਾ ਸੀਗਾ ਵੀ ਅਸੀਂ ਇੱਕ ਪਲੇ ਲਿਸਟ ਦੇ ਵਿੱਚ ਨਵਾਂ ਖਾਨਾ ਬਣਾਉਣ ਜਾ ਰਹੇ ਹਾਂ ਜਿਹਦਾ ਅਸੀਂ ਨਾਂ ਰੱਖਾਂਗੇ ਟੂਰ ਆਫ ਪੰਜਾਬ। ਅੱਜ ਉਹਦੀ ਸਾਡੀ ਪਹਿਲੀ ਵੀਡੀਓ ਆ ਜੀ। ਵਲੌਗ ਹੋਏਗਾ ਟਰੈਵਲ, ਕਿੱਧਰ ਨੂੰ ਅਸੀਂ ਕਰ ਰਹੇ ਹਾਂ ਇਹ ਤੁਹਾਨੂੰ ਅਸੀਂ ਰਸਤੇ ਦੇ ਵਿੱਚ ਜਾਂਦੇ ਹੋਏ ਦਿਖਾਵਾਂਗੇ। ਹਾਂਜੀ ਲੇਕਿਨ ਇੱਥੇ ਹੁਣ ਦੱਸ ਦਈਏ ਵੀ ਇੱਥੇ ਹੁਣ ਅਸੀਂ ਕਿਸ ਜਗ੍ਹਾ ਤੇ ਖੜੇ ਆ ਤੇ ਅਸੀਂ ਇਸ ਟਾਈਮ ਨਾ ਯਾਨੀ ਜਿਹੜੀ ਰਹਿਮੇ ਸ਼ਾਹ ਤੋਂ ਰੇਲਵੇ ਲਾਈਨ ਗੁਜ਼ਰਦੀ ਆ ਨਾ ਲਾਹੌਰੋਂ ਸ਼ੋਰਕੋਟ ਨੂੰ, ਉਹਦੇ ਤੇ ਖੜੇ ਆ। ਇਹ ਬਲਕਿ ਅੱਗੇ ਜਿਹੜਾ ਸ਼ੋਰਕੋਟ ਤੋਂ ਖਾਨੇਵਾਲ ਨੂੰ ਵੀ ਜਿਹੜਾ ਨਾ ਕਨੈਕਟ ਹੁੰਦੀ ਹੈ। ਖਾਨੇਵਾਲ ਜਿਹੜਾ ਵਾ ਨਾ ਜੰਕਸ਼ਨ, ਸ਼ੋਰਕੋਟ ਵੀ ਜੰਕਸ਼ਨ ਤੇ ਜਿਹੜੀ ਫੈਸਲਾਬਾਦ ਤੋਂ ਆਂਦੀ ਆ ਉਹ ਵੀ ਉੱਥੇ ਮੌਜੂਦ ਆ, ਜਿਹੜੀ ਝੰਗ ਤੋਂ ਆਂਦੀ ਆ ਉਹ ਵੀ ਉੱਥੇ ਮੌਜੂਦ ਆ। ਯਾਨੀ ਜਿੰਨੀਆਂ ਇਧਰੋਂ ਆਂਦੀਆਂ ਨਾ ਪੰਜਾਬ ਚੋਂ ਉਹ ਸਾਰੀਆਂ ਸ਼ੋਰਕੋਟ ਆ ਜਾਂਦੀਆਂ ਆ। ਬਿਲਕੁਲ ਠੀਕ ਹੋ ਗਿਆ। ਸਿਰਫ ਇੱਕ ਰਹਿ ਜਾਂਦੀ ਆ ਜਿਹੜੀ ਲਾਹੌਰ ਵਾਲੀ, ਨਹੀਂ ਕਸੂਰ ਲਾਹੌਰ ਵਾਲੀ ਵੀ ਨਹੀਂ, ਲਾਹੌਰ ਵਾਲੀ ਖਾਨੇਵਾਲ ਆ ਕੇ ਮਿਲਦੀ ਹੈ। ਹਾਂਜੀ, ਇਸ ਤਰ੍ਹਾਂ ਕਰਕੇ ਨਾ ਦੋਵਾਂ ਤਿੰਨਾਂ ਦਾ ਉੱਥੇ ਜੰਕਸ਼ਨ ਹੈ। ਤੇ ਇਸ ਪਾਸੇ ਸਾਡੇ ਯਾਨੀ ਕਿ ਜਿਹੜਾ ਸ਼ੋਰਕੋਟ ਆ ਤੇ ਇਸ ਪਾਸੇ ਦੂਸਰੇ ਪਾਸੇ ਜਿਹੜਾ ਵਾ ਨਾ ਇਹ ਹੈ ਸਾਡੇ ਲਾਹੌਰ ਤੇ ਨਨਕਾਣਾ ਜਿਹੜਾ ਬਿਲਕੁਲ। ਤੇ ਇਹ ਦੇਖ ਲਓ ਕਿ ਜਨਾਬ ਕਜਵਾਣੀ ਇੱਥੋਂ 4 ਕਿਲੋਮੀਟਰ ਆ, ਮਾਮੂ ਕਾਂਜਣ 30 ਕਿਲੋਮੀਟਰ ਤੇ ਸਾਈਵਾਲ 34 ਕਿਲੋਮੀਟਰ ਆ, ਕਾਂਦਰਿਆਂ ਵਾਲਾ 17 ਕਿਲੋਮੀਟਰ ਆ ਤੇ ਜੱਲਾ ਚੌਕ ਜਿਹੜਾ ਉਹਨਾਂ 14 ਕਿਲੋਮੀਟਰ ਹੈ। ਤੇ ਇਹ ਕਿਸੇ ਦੌਰ 'ਚ ਸਾਡਾ ਨਾ ਇੱਥੇ ਡੇਰਾ ਹੁੰਦਾ ਸੀ ਹੈ, ਅੱਜ ਇੱਥੇ ਦੁਕਾਨਾਂ ਵਾ। ਇਹ ਜਗ੍ਹਾ ਫਿਰ ਬਾਅਦ ਵਿੱਚ ਫਰੋਖਤ ਹੋ ਗਈ ਹੈ ਤੇ ਹੁਣ ਉਹ ਪਰਾਂ ਚਲੇ ਗਏ। ਪਹਿਲੇ ਇੱਥੇ ਨਾ ਜਿਹੜਾ ਵਾ ਇੱਥੇ ਡੰਗਰ ਇੱਥੇ ਹੁੰਦੇ ਸੀ, ਅਮਰੂਦਾਂ ਦੇ ਕੁਝ ਬੂਟੇ ਸੀ, ਖਾਣੇ ਪੀਣੇ ਵਾਲੇ ਬਾਗ ਸੀ, ਟਿਊਬਲ ਲੱਗਿਆ ਹੋਇਆ ਸੀ ਹੈ। ਤੇ ਉਦੋਂ ਦੋਨੇ ਮਾਮੂ ਜ਼ਿੰਦਾ ਸੀ ਨਾ, ਉਦੋਂ ਫਿਰ ਬਾਅਦ ਫਿਰ ਗੈਪ ਹੋ ਗਿਆ ਨਾ ਵਿੱਚ ਕੰਮ ਕਰਨੇ ਆ ਵਾਲਿਆਂ ਦਾ। ਤੇ ਫਿਰ ਹੁਣ ਤਾਂ ਜੀ ਜਿਸ ਤਰ੍ਹਾਂ ਸਾਰੀ ਦੁਨੀਆ ਤੇ ਰੂਟੀਨ ਚੱਲੀ ਹੋਈ ਹੈ ਵੀ ਜ਼ਰੀ ਜ਼ਮੀਨਾਂ ਜਿਹੜੀਆਂ ਸੜਕਾਂ ਦੇ ਨਾਲ ਲੱਗਦੀਆਂ। 15 ਸਾਲ ਪਹਿਲੇ ਜੀ ਇਹ ਰੋਡ ਡਬਲ ਹੋ ਗਿਆ ਸੀ। ਪਹਿਲਾਂ ਇੱਥੇ ਰਾਤ ਨੂੰ ਕੋਈ ਸ਼ੈ ਆਉਂਦੀ ਜਾਂਦੀ ਨਹੀਂ ਸੀ। ਇਹ ਰੋਡ ਬੜਾ ਸਿੰਗਲ ਰੋਡ ਸੀ। 15 ਸਾਲ ਪਹਿਲੇ ਜਾਂ 12 ਸਾਲ ਪਹਿਲੇ ਇਹ ਰੋਡ ਡਬਲ ਬਣਿਆ ਜੀ। ਹੁਣ ਤਾਂ ਇਹ ਸੁਪਰ ਹਾਈਵੇ ਬਣਿਆ ਪਿਆ ਜੀ। ਪਹਿਲੋਂ ਇੱਥੇ ਨਾ ਗਰਮੀਆਂ 'ਚ 9 ਵਜੇ ਆਖਰੀ ਟਾਈਮ ਸਮੁੰਦਰੀਆਂ ਚੱਲਦਾ ਸੀ ਤੇ ਸਰਦੀਆਂ 'ਚ 8 ਵਜੇ ਚੱਲਦਾ ਸੀ। ਤੇ 9 ਵਜੇ ਤੋਂ ਬਾਅਦ ਅਗਰ ਤੁਹਾਡੇ ਕੋਲ ਪੈਸੇ ਆ ਤੇ ਤੁਸੀਂ ਟੈਕਸੀ ਤੇ ਆ ਜਾਓ, ਅਗਰ ਨਹੀਂ ਹੈ ਤੇ ਫਿਰ ਤੁਹਾਨੂੰ ਪੈਦਲ ਹੀ। ਮੈਂ ਵੀ ਇੱਕ ਦਫਾ ਜਿਹੜਾ ਵਾ ਨਾ 47 ਤੱਕ ਬੱਸ ਤੇ ਲਿਫਟ ਲੈ ਕੇ ਆਇਆ ਤੇ ਅੱਗੇ ਫਿਰ ਪੈਦਲ ਆਇਆ। ਇਸ ਤਰ੍ਹਾਂ ਦੀ ਸੂਰਤ ਹਾਲ ਜਿਹੜੀ ਹੈ ਨਾ ਹੁੰਦੀ ਸੀ। ਹੁਣ ਇਹ ਸਾਰਾ ਕੁਝ ਬਣਦਾ ਜਾ ਰਿਹਾ ਹੈ ਨਾ। ਹਾਂਜੀ, ਤੇ ਇਹ ਜਿਹੜੀ ਜਗ੍ਹਾ ਆ ਇਹ ਤੁਹਾਨੂੰ ਚੇਤੇ ਹੋਣੀ ਆ ਪੀਪਲ ਵੀ ਤੁਹਾਨੂੰ ਸ਼ਾਇਦ ਚੇਤੇ ਹੋਵੇ ਵੀ ਅੱਜ ਤੋਂ 2 ਦਿਨ ਪਹਿਲਾਂ ਅਸੀਂ ਇੱਥੇ ਰੇਹੜੀ ਵੀ ਲਾਈ ਸੀਗੀ। ਇੱਕ ਹੋਰ ਗੱਲ ਮੈਂ ਦੱਸਦਾ ਜਾਵਾਂ ਜੀ, ਸਾਡੇ ਇੱਕ ਵੀਰ ਭਰਾ ਨੇ ਰਾਣਾ ਸਾਹਿਬ ਕਮੈਂਟ ਕੀਤਾ, ਉਹਨਾਂ ਨੇ ਕੀਤਾ ਇਹ ਕਿਹਾ ਕਿ ਇੱਕ ਰੇਹੜੀ ਜਿਹੜੀ ਆ ਨਾ ਉਹ ਰਾਤ ਨੂੰ ਲਓ ਭਾਵੇਂ ਮਾਲ ਥੋੜਾ ਰੱਖ ਦੋ। ਠੀਕ ਹੈ ਵੀ ਰਾਤ ਦਾ ਵੀ ਦੇਖੋ ਵੀ ਹਨੇਰੇ ਦੇ ਵਿੱਚ ਲੋਕ ਕੀ ਕਰਦੇ ਆ, ਚਾਨਣੇ ਤੇ ਹਨੇਰੇ ਦਾ ਫਰਕ ਵੀ ਕੱਢਣਾ ਚਾਹੀਦਾ। ਤੇ ਗੱਲ ਮੈਨੂੰ ਚੰਗੀ ਲੱਗੀ ਆ। ਰਾਤ ਦੀ ਕੋਈ ਆਈਟਮ ਕਰਦੇ ਆ, ਰਾਤ ਦੀ ਕੋਈ ਆਈਟਮ ਵੀ ਰਾਤ ਨੂੰ ਕਿਧਰੇ ਰਾਤ ਦੀ ਕਰਦੇ ਨਹੀਂ ਅੰਬ ਵੀ ਰਾਤ ਦੀ ਆਈਟਮ ਹੈ। ਫਰੂਟ ਚੌਕ ਚਲਾਣੀ ਪੈਂਦੀ। ਹਾਂ ਚੌਕ ਨਹੀਂ, ਚੌਕ ਜੀ ਮੈਂ ਇੱਕ ਹੋਰ ਜਗ੍ਹਾ ਸਿਲੈਕਟ ਕੀਤੀ ਉਹ ਮੈਂ ਤੁਹਾਨੂੰ ਦੱਸਦਾ ਜੀ ਬਾਅਦ ਦੇ ਵਿੱਚ। ਉਹ ਆਪਣੇ ਭਰਾ ਦੀ ਇੱਕ ਜਗ੍ਹਾ ਹੈਗੀ, ਉੱਥੇ ਅਸੀਂ ਸਾਡੇ 2 ਜਿਹੜੇ ਭਰਾ ਜਿਨ੍ਹਾਂ ਨੇ ਕਮੈਂਟ ਕੀਤੇ ਨਾ ਉਹਨਾਂ ਦਾ ਉਹ ਪੂਰਾ ਹੋ ਜਾਣਾ। ਇੱਕ ਕੈਮਰੇ ਵਾਲੀ ਗੱਲ ਵੀ ਉੱਥੇ ਪੂਰੀ ਹੋ ਜਾਣੀ ਆ, ਇੱਕ ਉੱਥੇ ਦੂਜੀ ਆ ਗਈ ਹੋਣੀ ਤੁਹਾਡੀ ਸਮਝ ਦੇ ਵਿੱਚ ਗੱਲ। ਹਾਂ ਤੇ ਠੀਕ ਆ ਜੀ, ਦੁਆ ਕਰਿਓ ਜੀ ਸਾਡੇ ਵਾਸਤੇ। ਸਾਡਾ ਇਹ ਟਰੈਵਲ ਦਾ ਪਹਿਲਾ ਵਲੌਗ ਆ ਤੇ ਅਸੀਂ ਇਹ ਬਾਅਦ ਚ ਅੱਗੇ ਜਾ ਕੇ ਤੁਹਾਨੂੰ ਦੱਸਦੇ ਹਾਂ ਵੀ ਅਸੀਂ ਜਾ ਕਿੱਧਰ ਨੂੰ ਰਹੇ ਹਾਂ। 2 ਵਲੌਗ ਬਣਾਵਾਂਗੇ ਅਸੀਂ। ਇੱਥੋਂ ਬਹਿਰਹਾਲ ਅਸੀਂ ਪਹਿਲਾਂ ਸਮੁੰਦਰੀ ਨੂੰ ਜਾ ਰਹੇ ਹਾਂ। ਅੱਛਾ ਨਹੀਂ ਇੰਨਾ ਕਿ ਤਾਂ ਹੋਣਾ ਚਾਹੀਦਾ ਵੀ ਅਗਲਾ ਨਾ ਸਮੁੰਦਰੀ ਜਾ ਕੇ ਦੱਸਾਂਗੇ ਵੀ ਸਮੁੰਦਰੀ ਪਹੁੰਚ ਗਏ। ਲਓ ਜੀ ਰਾਣਾ ਸਾਹਿਬ, ਨਹੀਂ ਰਸਤੇ 'ਚ ਚਾਹ ਪੀਣੀ ਹੈ ਯਾਰ ਅਸੀਂ। ਹਾਂ ਨਹੀਂ ਅਸੀਂ ਪਹਿਲੇ ਅਸੀਂ ਅਸੀਂ ਨਾਲੇ
पर एम ए शाह तो जो समुद्री जाना है, पहले 451 गाफ पे आना है, फिर 448 गाफ पे आना, फिर 447 गाफ पे, फिर 445 गाफ पे, ठीक है जी। उस तो बाद 471 ਦੇ ਵਿੱਚੋਂ ਆਪਾਂ ਲੰਘਣਾ, 472 गाफ पे ਚੋਂ ਲੰਘਣਾ, ਤੇ ਫਿਰ ਆਪਾਂ ਸਮੁੰਦਰੀ ਪਹੁੰਚਣਾ ਹੈ। ਨਾਲੇ ਇੱਕ ਹੋਰ ਮੈਂ ਚਾਹ ਕੋਈ ਨਹੀਂ ਪੀਤੀ ਹੈ, ਪਹਿਲਾਂ 47 ਵਾਲੇ ਅੱਡੇ ਤੇ ਚਾਹ ਪੀਣੀ। ਚਲੋ ਠੀਕ ਹੈ ਜੀ। ਜੀ ਸਫ਼ਰ ਸਾਡਾ ਸ਼ੁਰੂ ਹੋ ਗਿਆ ਜੀ। ਇੱਕ ਹੋਰ ਗੱਲ ਜਨਾਬ ਤੁਹਾਨੂੰ ਦੱਸਦੇ ਜਾਈਏ ਵੀ ਅੱਜ ਸਾਡਾ ਵਲੌਗ ਬਣਾਉਣ ਦਾ ਜਿਹੜਾ ਮੇਨ ਹੋਏਗਾ ਵੀ ਸਾਨੂੰ ਸਵਾਰੀ ਲੱਭ ਗਈ, ਰਾਣਾ ਸਾਹਿਬ ਕਨਵੇਂਸ ਲੱਭ ਗਈ। ਉਹਦੇ ਵਾਸਤੇ ਅਸੀਂ ਜਨਾਬ ਹਬੀਬੁੱਲਾ ਕਮਰ ਸਾਹਿਬ ਦੇ ਜੀ ਬਹੁਤ ਸ਼ੁਕਰਗੁਜ਼ਾਰ ਆ। ਸਾਨੂੰ ਸਿਰਫ ਇੱਕੋ ਗੱਲ ਦੀ ਤੰਗੀ ਆ ਵੀ ਸਾਡੇ ਕੋਲ ਲੱਦਾ ਨਹੀਂ ਹੈ। ਸਾਨੂੰ ਅੱਜ ਆਹ ਲੱਦਾ ਲੱਭਿਆ, ਅਸੀਂ ਵਲੌਗ ਸ਼ੁਰੂ ਕਰਤਾ ਤੇ ਹੁਣ ਅਸੀਂ ਹਿਸਾਬ ਲਾਏ ਵੀ ਜਿੱਦਣ ਇਹ ਆਏ ਕਰਨਗੇ 5-7 ਵਲੌਗ ਛਾਪਦੇ ਰਾਣਾ ਸਾਹਿਬ ਹੈ। ਹਾਂ ਬਿਲਕੁਲ ਟਰੈਵਲ ਵਾਲੇ। ਤੇ ਹੁਣ ਟਰੈਵਲ ਦੇ ਜੀ ਤੁਹਾਨੂੰ ਟੂਰ ਆਫ ਪੰਜਾਬ ਕਰਾਣੇ ਆ ਜੀ। ਗਰਮੀ ਬੜੀ ਆ, ਇਹ ਨਾ ਸਮਝੋ ਵੀ ਹਰ ਰੋਜ਼ ਟੂਰ ਆਫ ਪੰਜਾਬ ਦੀ ਵੀਡੀਓ ਆਊਗੀ। ਵੀਡੀਓ ਆਊਗੀ ਜਨਰਲ ਸਟੋਰ ਤੇ ਹੀ। ਇਹ ਮੈਟਰੋ ਦਾ ਸਟੇਸ਼ਨ ਆ ਜੀ, ਇਹ ਜਨਰਲ ਸਟੋਰ ਆ, ਇਹਦੇ ਉੱਤੇ ਹਰ ਤਰ੍ਹਾਂ ਦੀ ਵੀਡੀਓ ਆਣੀ ਆ। ਬਹੁਤ ਸ਼ੁਕਰੀਆ ਜਨਾਬ ਅਬਦੁੱਲਾ ਸਾਹਿਬ, ਥੈਂਕ ਯੂ। ਲਓ ਜੀ ਸਾਡੀ ਗੱਡੀ ਪਹੁੰਚ ਗਈ ਆ। ਹੁਣ ਤੁਸੀਂ ਦੇਖ ਰਹੇ ਆ ਜਿੱਦਾਂ ਕਿ ਸਕਰੀਨ ਦੇ ਉੱਤੇ ਸਿੱਧਾ ਜਾ ਰਿਹਾ ਰੋਡ ਐ ਸਮੁੰਦਰੀ, ਤੇ ਉਹ ਉੱਥੋਂ ਮੁੜ ਰਿਹਾ ਇੱਧਰ ਨੂੰ ਰੋਪੜੀਆਂ। ਅਸੀਂ ਪਹੁੰਚ ਗਏ ਆ ਜੀ ਹੁਣ ਰੋਪੜੀਆਂ। ਰਾਣਾ ਸਾਹਿਬ ਇਹ ਰੋਪੜੀਆਂ ਦੇ ਬਾਰੇ ਚ ਕੀ ਹੋਇਆ? ਇਹ ਪਿੰਡ ਇੰਡੀਆ ਤੋਂ ਸਾਰਾ ਉੱਠ ਕੇ ਕਹਿੰਦੇ ਇੱਧਰ ਆਇਆ ਹੈ। ਹਾਂ ਕੋ ਰੋਪੜ ਪਿੰਡ ਤੋਂ ਜਿਹੜਾ ਵਾ ਨਾ ਆਏ ਹੋਏ ਆ ਇੱਥੇ ਲੋਕ, ਜੇ ਤਾਂ ਜ਼ਿਆਦਾਤਰ ਅਰਾਈ ਬਰਾਦਰੀ ਹੈ ਇੱਥੇ। ਤੇ ਇਹ ਬੜੇ ਕਾਰੋਬਾਰੀ ਲੋਕ ਆ, ਸਮੁੰਦਰੀ ਬੜੀਆਂ ਦੁਕਾਨਾਂ ਇਹਨਾਂ ਦੀਆਂ, ਆਪਣੇ ਅੱਡੇ ਤੇ ਵੀ ਜਿਹੜਾ ਵਾ ਇਹਨਾਂ ਦਾ ਕਾਫੀ ਕੰਮਕਾਰ ਹੈ ਤੇ ਕਾਫੀ ਯਾਨੀ ਕਿ ਜਿਹੜਾ ਬਿਜ਼ਨਸ ਦੇ ਹਵਾਲੇ ਨਾਲ ਨਾ ਬੜੇ ਅੱਛੇ ਲੋਕ ਹੈ। ਫਿਰ ਇਹਨਾਂ ਦੇ ਆ ਜਿਹੜਾ ਪਿੰਡ ਨੂੰ ਬੜਾ ਅੱਛਾ ਲਾਈਟਿੰਗ ਹੋਈ ਆ, ਤੇ ਉਹ ਸ਼ੁਰੂ ਤੋਂ ਸਟਾਫ ਤੋਂ ਲੈ ਕੇ ਪਿੰਡ ਤੱਕ ਜਿਹੜਾ ਵਾ ਨਾ ਉਹ ਆਪਣੀ ਮਦਦ ਆਪ ਦੇ ਤਹਿਤ ਇਹਨਾਂ ਨੇ ਨਾ ਇਹਨਾਂ ਦੀ ਆਪਣੀ ਕੋਈ ਤਨਜ਼ੀਮ ਪਿੰਡ ਦੀ ਹੈ ਤੇ ਉਹਨਾਂ ਨੇ ਇਹ ਲਗਾਏ ਹੋਏ ਆ ਖੰਭੇ ਤੇ ਰੋਸ਼ਨੀ ਜਿਹੜੀ ਹਾਂਜੀ ਹਾਂਜੀ ਇੱਥੇ ਤਨਜ਼ੀਮ ਆ, ਉਹਨੇ ਬੜਾ ਕੰਮ ਕੀਤਾ ਜੀ ਰੋਪੜੀਆਂ ਦੇ ਵਿੱਚ। ਤੇ ਰਾਈ ਬਰਾਦਰੀ ਇੱਥੇ ਰਾਣਾ ਸਾਹਿਬ ਨੇ ਦੱਸਿਆ ਜਿੱਦਾਂ ਕਿ ਬੈਠੀ ਹੈਗੀ ਹੈ। ਤੇ ਸਾਡੇ ਇੱਕ ਬੜੇ ਹੀ ਸੋਹਣੇ ਤੇ ਪਿਆਰੇ ਮਿੱਤਰ ਹੈਗੇ ਆ ਜੀ, ਭਾਈ ਨਜ਼ਰ ਸਾਹਿਬ ਜੀ ਫੈਸਲਾਬਾਦ ਤੋਂ ਜੀ। ਉਹਨਾਂ ਦੇ ਇੱਥੇ ਨਾਨਕੇ ਹੈਗੇ ਆ ਜੀ, ਮੈਨੂੰ ਰੱਬੀ ਚੇਤੇ ਆ ਗਿਆ ਜੀ, ਉਹਨਾਂ ਦਾ ਨਾਮ ਵੀ ਵੀਡੀਓ ਦੇ ਵਿੱਚ ਆ ਗਿਆ। ਸਾਡੇ ਆਪਣੇ ਮਿੱਤਰ ਜੀ ਡਾਕਟਰ ਸਾਹਿਬ ਜਿਹੜੇ ਆ, ਡਾਕਟਰ ਸਾਹਿਬ ਜੀ, ਹਾਂ ਡਾਕਟਰ ਅਬਦੁਲ ਮਨਾਨ ਸਾਹਿਬ ਜਿਹੜੇ ਆ, ਅੱਜ ਕੱਲ ਉਹ ਕੁਝ ਮਸਰੂਫ ਨਹੀਂ ਹੋ ਜਿੱਦਾਂ ਫਿਰ ਇੱਥੇ ਬੜੇ ਬੇਲੀ ਆ। ਮੈਂ ਕਹਿੰਦਾ ਫੈਸਲਾਬਾਦ ਬੈਠੇ ਉਹਨਾਂ ਦੇ ਨਾਨਕੇ ਸਾਡੇ ਨਾਲ ਬਹੁਤ ਫੋਨ ਦੇ ਉੱਤੇ ਮੈਸੇਜਾਂ ਦੇ ਵਿੱਚ WhatsApp ਦੇ ਨਾਲੇ ਇੱਕ ਹੋਰ ਅਗਰ ਡਾਕਟਰ ਸਾਹਿਬ ਦੀ ਉਹ ਵਾਲਦਾ ਜਿਹੜਾ ਵਾ ਨਾ ਉਹ ਕਾਫੀ ਜ਼ਈਫ ਆ, ਅਗਰ ਉਹਨਾਂ ਹੁੰਦੀ ਤੇ ਯਕੀਨੀ ਤੌਰ ਤੇ ਅੱਜ ਸਾਡੇ ਨਾਲ ਸਫਰ ਅੱਲਾਹ ਪਾਕ ਸ਼ਿਫਾ ਦੇਵੇ ਜੀ ਉਹਨਾਂ ਦੀ ਵਾਲਦਾ ਨੂੰ। ਅਸੀਂ ਇਹ ਦੁਆ ਕਰਦੇ ਹਾਂ ਜੀ ਉਹਨਾਂ ਵਾਸਤੇ। ਠੀਕ ਹੈ ਜੀ, ਚਲਿਏ ਜੀ ਅਗਲਾ ਸਾਡਾ ਸਟਾਪ ਹੈਗਾ ਜਨਾਬ 447, ਜਿੱਥੇ 448 ਨਿਸ਼ਾਨ। ਉਸ ਤੋਂ ਬਾਅਦ ਸਟਾਪ ਨਹੀਂ ਹੈਗਾ, ਸਟਾਪ ਨਹੀਂ ਹੈਗਾ ਉੱਥੋਂ ਵੈਸੇ 47 ਦੇ ਅਸੀਂ ਉੱਤੋਂ ਗੁਜ਼ਰ 48 ਦੇ ਅਸੀਂ ਉੱਤੋਂ ਗੁਜ਼ਰ ਜਾਣਾ, 47 ਫਲੈਟ ਰਹਿ ਜਾਣੀ, ਤੁਸੀਂ ਚਾਹ ਪੀਣੀ ਆ। ਬੈਠੋ ਜੀ ਤੁਸੀਂ ਬੈਠੋ। ਲੋ ਜੀ ਚੱਕ ਨੰਬਰ 448 ਗਾਬੇ ਬੋਰਡ ਆ ਗਿਆ ਵਾ। ਅੱਗੇ ਪਿੰਡ ਜਿਹੜਾ ਨਾ ਇਹ ਸਾਡੇ ਖੱਬੇ ਹੱਥ ਜਿਹੜਾ ਨਾ ਪਿੰਡ ਆਏਗਾ ਤੇ ਸੱਜੇ ਹੱਥ ਐਕਸਟੈਂਸ਼ਨ ਆ। ਅਸਲ ਪਿੰਡ ਜਿਹੜਾ ਨਾ ਖੱਬੇ ਹੱਥ ਆ। ਇੱਥੇ ਰਾਈ ਬਰਾਦਰੀ ਆ, ਗੁਜਰ ਬਰਾਦਰੀ ਆ। ਇੱਥੇ ਮੈਨੂੰ ਇਸ ਤਰ੍ਹਾਂ ਯਾਦ ਆ ਵੀ ਇੱਥੇ ਇੱਕ ਬੋਰਡ ਸਰਗੋਦਾ ਬੋਰਡ ਨਹੀਂ ਸੀ ਜਿਹੜਾ ਐਜੂਕੇਸ਼ਨ ਵਾਲਾ, ਮਨਜ਼ੂਰ ਸਾਹਿਬ ਸੀ ਉਹ ਇੱਥੇ ਦੇ। ਤੇ ਮੈਂ ਜਦੋਂ ਮੈਟ੍ਰਿਕ ਦੇ ਰਿਜ਼ਲਟ ਦੇ ਸਿਲਸਿਲੇ ਜਦੋਂ ਗਿਆ ਨਾ ਆਪਣਾ ਕੋਈ ਲੈਣ ਸਰਟੀਫਿਕੇਟ ਵਗੈਰਾ, ਤੇ ਉਦੋਂ ਮੈਂ ਗਿਆ ਸਰਗੋਦੇ ਗਿਆ ਸੀ ਤੇ ਉਹ ਮੇਰੇ ਮੇਜ਼ਬਾਨ ਸੀ। ਮੇਰੇ ਵੀ ਉਸਤਾਦ ਹੈ ਜੀ ਇੱਥੋਂ ਦੇ, ਮਾਸਟਰ ਉਸਤਾਦ ਇਮਰਾਨ ਸਾਹਿਬ ਹੈ ਜੀ। ਉਸਤਾਦ ਇਮਰਾਨ ਸਾਹਿਬ ਜੀ ਤੇ ਤੇਰੇ ਵੀ ਹੋਣੇ, ਮੇਰੇ ਵੀ ਉਸਤਾਦ ਹੈ ਜੀ, ਜੋ ਕੈਨੇਡਾ ਬੈਠੇ ਜੀ ਅੱਜ ਕੱਲ, ਮਾਸ਼ਾਅੱਲਾ ਜੀ ਮਾਸ਼ਾਅੱਲਾ। ਤੇ ਫਿਰ ਇੱਕ ਹੋਰ ਸਾਡੇ ਦੋਸਤ ਹਬੀਬ ਸਾਹਿਬ ਆਪਣੇ ਬਾਲਕਾ ਤੁਹਾਡਾ। ਹਾਂਜੀ ਹਾਂਜੀ ਮੇਰਾ ਇੱਕ ਸਟੂਡੈਂਟ ਹੈ ਜੀ ਰਿਜ਼ਵਾਨ, ਮੀਆਂ ਰਿਜ਼ਵਾਨ ਤੇ ਇਮਰਾਨ ਗੁੱਜਰ ਜੀ, ਮਾਸ਼ਾਅੱਲਾ ਆਈਟੀ ਦੀ ਦੁਨੀਆ 'ਚ ਬੜਾ ਨਾਮ ਹੈ ਜੀ ਉਹਨਾਂ ਦਾ ਵੀ। ਕੀ ਬਾਤ, ਉਹ ਵੀ ਇਸ ਪਿੰਡ ਦੇ ਹੀ ਹੈ ਜੀ। ਇਸ ਪਿੰਡ ਨੂੰ ਕਹਿੰਦੇ ਆ ਜੀ ਚੱਕ 448 ਗਾਬੇ ਲਸ਼ਾਰਨ। ਲਸ਼ਾਰਨ ਵੀ ਨੂਨ ਨਾਲ ਵੀ ਲਿਖਦੇ ਆ, ਲਾਮ ਲਾਮ ਨਹੀਂ ਹੈ ਜੀ, ਅਸਲ ਇਹ ਲਸ਼ਾਰਨ, ਕਿਉਂਕਿ ਲਸ਼ਾਰੀ ਜਿਹੜੇ ਇੱਥੇ ਕਿਉਂ ਜੀ ਰਾਣਾ ਸਾਹਿਬ? ਹਾਂ ਲਸ਼ਾਰੀ ਬਲੋਚ ਹੈ। ਹਾਂ ਜੀ,
ਕੋਈ ਉਹਨਾਂ ਤੋਂ ਇਹ ਪਿੰਡ ਜਿਹੜਾ ਨਾ ਜੀ ਹੈ ਸੀਗਾ ਤੇ ਇੱਥੇ ਜੀ ਇਹ ਇੰਟਰਨੈਸ਼ਨਲ ਫੁੱਟਬਾਲਰ ਆ ਜੀ ਇੱਥੇ ਦਾ ਨਿੱਕਾ ਜੀ ਹਾਂ ਤੇ ਬਹੁਤ ਸੋਹਣਾ ਗਰਾਊਂਡ ਇੱਥੇ ਬਣਿਆ ਹਾਂ, ਹੋਇਆ ਇਹ ਗਰਾਊਂਡ ਫੁੱਟਬਾਲ ਦਾ ਬਿਲਕੁਲ ਜੀ ਜਿਹੜਾ ਤੁਸੀਂ ਦੇਖ ਰਹੇ ਹੋ। ਇੰਨਾ ਸੁਥਰਾ ਗਰਾਸੀ ਗਰਾਊਂਡ ਤੁਹਾਨੂੰ ਪਿੰਡਾਂ ਦੇ ਕੋਲ ਅਰੇ ਇੱਥੇ ਜਦੋਂ ਹੁੰਦੇ ਆ ਨਾ ਮੈਚ ਹਜ਼ਾਰਾਂ ਦੀ ਤਾਦਾਦ ਚ ਲੋਕ ਜਿਹੜੇ ਆ ਬਹੁਤ ਜ਼ਿਆਦਾ ਦੇਖਣ ਵਾਲੇ ਆ, ਸੜਕ ਸਾਰੀ ਭਰੀ ਹੁੰਦੀ ਆ ਹਾਂ ਇਹ ਜੀ। ਸਰਦੀਆਂ ਚ ਜਦੋਂ ਹੋਏਗਾ ਐਤਕੀ ਟੂਰਨਾਮੈਂਟ ਨਾ ਉਦੋਂ ਫਿਰ ਤੁਹਾਨੂੰ ਦਿਖਾਵਾਂਗੇ ਵਾਰੀ ਤੇ tournament। ਫਿਰ ਸਾਡੇ ਆਪਣੇ ਮੋਬਾਈਲ ਵਾਲੇ ਅਦਨਾਨ ਹੈ ਹਾਂ ਜੀ। ਜਿਹੜੇ ਕਿ ਲਾਈਵ ਫੁੱਟਬਾਲ ਕਵਰ ਕਰਦੇ ਆ ਉਹ ਵੀ ਇਸੇ ਪਿੰਡ ਦੇ ਆ ਕੀ ਬਾਤ ਹੈ ਤੇ ਠੀਕ ਹੈ ਸੱਜੇ ਪਾਸੇ ਹਸਪਤਾਲ ਆ ਸਾਡੇ ਬੇਸਿਕ ਹੈਲਥ ਹਾਂਜੀ ਆ ਬੇਸਿਕ ਹੈਲਥ ਠੀਕ ਹੈ ਜੀ ਅਗਲੀ ਬ੍ਰੇਕ ਹੁਣ ਚਾਏ ਤੇ ਹਾਂ ਬ੍ਰੇਕ ਹੈ ਜੀ ਅੱਗੇ ਟੀ ਬ੍ਰੇਕ ਆਓ ਹਾਂ ਜੀ ਜੀ ਬ੍ਰੇਕ ਆ ਇੱਕ ਪਾਸੇ 447 ਆ ਤੇ ਦੂਸਰੇ ਪਾਸੇ 446 ਆ ਉਹਨੂੰ ਕਾਕੀ ਵਾਲ ਕਹਿੰਦੇ 446 ਉਹ ਜੀ ਥੋੜਾ ਜਿਹਾ ਆਪਾਂ ਅੱਗੇ ਆ ਗਏ ਪਿੱਛੇ ਬੜਾ ਟ੍ਰੈਡੀਸ਼ਨਲ ਚਾਵਲਾ ਹੈ ਅੱਛਾ ਹਾਂ ਉਹ ਬਾਬਾ ਪਿਆਲੀਆਂ ਵਾਲਾ ਲੋ ਜੀ ਰਾਣਾ ਸਾਹਿਬ ਅਸਲਮ ਖਾਨ ਬੁਖਾਰ ਸਾਹਿਬ ਕਹਿ ਰਹੇ ਆ ਵੀ ਇੱਥੇ ਟ੍ਰੈਡੀਸ਼ਨਲ ਜਿਹੜੀ ਸਾਡਾ ਕਲਚਰਲ ਜਿਹੜਾ ਕਦੇ ਹੈ ਸੀ ਪਿਆਲੀਆਂ ਵਾਲੀ ਚਾਹ ਵਾਲਾ ਬਾਬਾ ਜੀ ਦਾ ਖੋਖਾ ਇੱਥੋਂ ਚਾਹ ਪੀਣੀ ਖੋਲੋ ਜੀ ਆਓ ਜੀ ਰਾਣਾ ਸਾਹਿਬ ਹਾਂਜੀ ਚਾਹੇ दूध आ जाएंगे ਅੱਛਾ हाँ होली दूध खत्म हो गया ਹਾਂਜੀ ਲੈਣ ਚੱਲੇ ਆ ਕਿ ਹਾਂ ਚਲੋ ਕੋਈ ਨਹੀਂ ਕਿੰਨੀ ਕੁ ਦੇਰ ਆ तो बाकी जाऊंगा 15 दिन ਹਾਂਜੀ ਹਾਂ ਹੁਣ ਦੱਸੋ ਜੀ क्या घंटा की बात कर रहे ਨਹੀਂ ਫਿਰ ਮੇਰੇ ਲਓ ਕੋਲ ਜੀ। 11ਵੀਂ ਅੱਜ ਨਾ ਇਹ ਹਾਂ ਤੇ ਪਿਆਲੀਆਂ ਵਾਲਾ ਚਾਹੇ ਚਾਹ ਦਾ ਹੁਣ ਨਾ, ਖੋਖਾ ਸੀਗਾ ਇੱਥੇ ਜੀ। ਹੁਣ ਦੁੱਧ ਨਹੀਂ ਮਿਲਿਆ ਆਪਾਂ ਅੱਗੇ ਪੀ ਲੈਂਦੇ ਆ ਹਾਂਜੀ ਇਹਨਾਂ ਕੋਲ ਦੁੱਧ ਨਹੀਂ ਹੈ 11ਵੀਂ ਆ ਨਾ ਅੱਜ ਹਾਂ ਤੇ ਇਸ ਕਰਕੇ ਦੁੱਧ ਵੇਟ ਜਿਹੜਾ ਵੀ ਨਹੀਂ ਨਾ ਕੀਤਾ ਜਾ ਸਕਦਾ ਉਹ ਕਹਿ ਰਹੇ ਕਿ 15 ਮਿੰਟ ਵੀ ਲੱਗ ਸਕਦੇ ਜ਼ਿਆਦਾ ਵੀ। ਜ਼ਿਆਦਾ ਵੀ ਲੱਗ ਸਕਦੇ ਫਿਰ ਆਪਾਂ ਚੱਲੀਏ ਜੀ ਹਾਂਜੀ ਵਾਪਸੀ ਤੇ ਫਿਰ ਇਹਨਾਂ ਕੋਲ ਜਾ ਪੀਵਾਂਗੇ। ਚਲੋ ਵਾਪਸੀ ਚਲੋ ਵਾਪਸੀ ਚਾਹ ਵਾਲੀ ਵਾਲੀ ਵਾਪਸੀ ਕਰ ਦਈਏ ਹਾਂ ਵਾਪਸੀ ਵਾਪਸੀ ਤੇ ਨਹੀਂ ਭਾਈ ਵਾਪਸੀ ਵਾਲੀ ਹਾਂ ਵਾਪਸੀ ਹੁਣ ਵਾਲੀ ਪੀਣੀ ਆ ਹਾਂ ਨਹੀਂ ਹੁਣ ਤਾਂ ਪੀਣੀ ਆ ਹੁਣ ਤਾਂ ਪੀਣੀ ਆ ਫਿਰ ਚਾਹ ਇੱਥੇ ਦੇਖ ਲੈ दुकान में ये 4-5 दिन बाद भी ਹਾਂ तो ਕੋਈ बेची ਨਹੀਂ खराब ਕੋਈ ਨਹੀਂ ਠੀਕ ਹੈ इस करके जो ਉਹ ਚਾਹ ਸਾਹਮਣੇ ਵੀ ਹੈ ਹਾਂ ਹਾਂ ਆ ਚਲੋ ਫਿਰ ਉੱਥੇ ਚਲੀਏ ਚਲੋ ਜੀ ਅੱਜ ਬਜ਼ੁਰਗ ਬਰਾਤ ਤੇ ਗੱਡੀ ਖੜੀ ਆਇਆ ਅਸੀਂ ਉਹ ਚਮ ਚਲੋ ਜੀ ਕੋਈ ਨੀ, ਆ ਜਾਓ ਇਹ ਸਾਹਮਣੇ ਹੈ ਜੀ ਚਾय ਤੇ ਉੱਥੇ ਵੀ ਪਿਆਲੀਆਂ ਵਾਲਾ ਹੀ ਨਿਜ਼ਾਮ ਆ ਕੋਈ ਮਸਲਾ ਨਹੀਂ ਹੈ ਇਹ ਹੈ ਜੀ 447 ਗ੍ਰਾਮ ਤੇ ਹੈ अस्सलाम वालेकुम ਕੀ ਹਾਲ ਹੈ ਜੀ ਕੀ ਨਾਂ ਜੀ ਉਮਰ ਫਰੂਕ ਚਾय ਬਣਾਈ ਤੇ ਆ ਜਾਓ ਜੀ ਰਾਣਾ ਸਾਹਿਬ ਆ ਗਾਣਾ ਤਾਂ ਬੰਦ ਰਾਣਾ ਸਾਹਿਬ ਬੜੀ ਬਰੀਕ ਜੀ ਦੁਕਾਨ ਆ ਹਾਂ ਹੈ ਦੁਕਾਨ ਕੀ ਹੈ ਬਸ ਉਹ ਜਿਸ ਤਰ੍ਹਾਂ ਪਹਿਲਾਂ ਗਲੀ ਸੀ ਬਾਅਦ ਚ ਰਾਦਾ ਬਣਾਇਆ ਇਹਨਾਂ ਨੇ ਦੁਕਾਨ ਬਣਾ ਉਹ ਵਖਾਨ ਦੀ ਪੱਟੀ ਨਹੀਂ ਹੈ ਜਿਸ ਤਰ੍ਹਾਂ ਹਾਂ। ਕਿ ਪਾਕਿਸਤਾਨ ਤੇ ਚੀਨ ਨੂੰ ਗੱਲ ਬਣਾ ਲਾ ਕਰਦੀ ਆ ਹਾਂ ਰਸਤਾ ਸੀ ਨਾ ਹਾਂ। ਰਸਤਾ ਹੋਣਾ ਤੇ ਮੇਰੇ ਖਿਆਲ ਨਾਲ ਵੀ ਪਹਿਲਾਂ ਇੱਥੇ ਹੋਟਲ ਬਣਿਆ ਰਿਹਾ ਦੂਸਰਾ ਹਾਂ ਹੈਨਾ ਖਾਣਿਆਂ ਦੁਕਾਨ ਬੜੀ ਢੂੰਡ ਰਹੇ ਸੀ ਮਿਲੀ ਨਹੀਂ ਫਿਰ ਇਹਦੇ ਵਿੱਚ ਗੁਜ਼ਾਰਾ ਕਰ ਰਹੇ ਹਾਂ ਆ ਤੁਸੀਂ ਲਾਇਆ ਸੈਟਅਪ ਹਾਂ ਜਿਹੜਾ ਸ਼ੁਕਰ ਆ ਜਿਹੜਾ ਇੱਧਰ ਆ ਇੰਜ ਲੱਗਿਆ ਵੀ ਖਾਣ ਵਾਲਾ ਹੁੰਦਾ ਜਿੱਦਾਂ ਬਿਰਿਆਨੀ ਲਾਈ ਸੀਗੀ ਫਿਰ ਇਹ ਕੰਮ ਚਲਾ ਲਿਆ ਬਿਰਿਆਨੀ ਦਾ ਬੰਦ ਕਰ ਦਿੱਤਾ। ਹਾਂਜੀ ਆ ਜਿਹੜਾ ਸਿਸਟਮ ਆ ਨਾ ਜੀ ਬਿਰਿਆਨੀ ਵਾਲੀ ਚ ਲੱਗਦਾ ਚਾय ਵਾਲੀ ਚ ਨਹੀਂ ਲੱਗਦਾ ਹਾਂ ਬਿਲਕੁਲ ਇਹਦੇ ਉੱਤੇ ਰੱਖ ਕੇ ਖਾਣਾ ਹਾਂ ਬਿਰਿਆਨੀ ਅੱਛਾ ਇਹ 47 ਦਾ ਦੱਸਾਂ ਕਿਉਂ ਇੰਤਖਾਬ ਕੀਤਾ ਵਾ ਇੱਥੇ ਖਾਣੇ ਪੀਣੇ ਵਾਲੀਆਂ ਚੀਜ਼ਾਂ ਨਾ ਅੱਛੀਆਂ ਮਿਲਦੀਆਂ ਵਾ ਹਾਂ ਉੱਥੇ ਮਠਿਆਈ ਦੀ ਦੁਕਾਨ ਵੀ ਜਿਹੜੀ ਅੱਗੇ ਉਹ ਸਮੋਸੇ ਵਾਲੀ ਦੁਕਾਨ ਹੈ ਇੱਥੇ ਚਾय ਵੀ ਤੁਹਾਨੂੰ ਅੱਛੀ ਮਿਲੇਗੀ ਠੀਕ ਹੋ ਗਿਆ ਸਾਡਾ ਤਜਰਬਾ ਨਹੀਂ ਹੈ ਕਿਉਂਕਿ ਇੱਥੋਂ ਬੱਸ ਤੇ ਲੰਗੀ ਦਾ ਸੀਗਾ ਹਾਂ ਬੱਸ ਤੇ ਲੰਗੀ ਦਾ ਸੀ ਜਦੋਂ ਇੱਥੇ ਪਹੁੰਚੀਦਾ ਹੈ ਪਿੰਡ ਨਹੀਂ ਨੇੜੇ ਲੱਗਿਆ ਹੁੰਦਾ ਵੀ ਰੁਕਣ ਨੂੰ ਦਿਲ ਹੀ ਨਹੀਂ ਕਰਦਾ ਜਦੋਂ ਆਈਦਾ ਹੈ ਮੇਰਾ ਖਿਆਲ ਹੈ ਕਿ ਪਹਿਲਾ ਮੌਕਾ ਵਾ ਵੀ ਨਹੀਂ ਚਾय ਵਾਸਤੇ ਪਹਿਲਾ ਮੌਕਾ ਹੈ ਹੂੰ ਉਹ ਵੈਸੇ ਉਹ ਮੁੰਡੇ ਕੋਲ ਆਪਾਂ ਕਿੰਨੀ ਦਫਾ ਆਏ ਆ ਉਹ ਜਿਹੜਾ ਟਿੱਕਿਆਂ ਵਾਲਾ ਨਹੀਂ ਹੈ ਹਾਂ ਤਿੱਕੇ ਇੱਥੇ ਮਤਲਬ ਤਾਂ ਬਹੁਤ ਸਮੁੰਦਰੀ ਨਾਲੋਂ ਅੱਛੇ ਟਿੱਕੇ ਆ ਉਹਦੇ ਸ਼ਾਮ ਨੂੰ ਜਿਹੜਾ ਉਹ ਲਗਾਉਂਦਾ ਨਾ ਹਾਂਜੀ ਉਸ ਹਿਸਾਬ ਨਾਲ ਓਵਰ ਕੇ ਟਿੱਕਿਆਂ ਵਾਲੀ ਦੁਕਾਨ ਕਿਹੜੀ ਜਗ੍ਹਾ ਤੇ ਹੈ ਉਹ ਟਿੱਕੀਆਂ ਵਾਲੀ ਉਹ ਸਾਹਮਣੇ ਆ ਹੁਣ ਇਸ ਟਾਈਮ ਤਾਂ ਬੰਦ ਹੁੰਦੀ ਆ ਨਾ ਜੀ ਹਾਂ ਜੀ ਇੱਥੇ 447 ਗਾਪ ਦੇ ਵਿੱਚ ਜ਼ਿਆਦਾਤਰ ਜੱਟ ਬਰਾਦਰੀ ਬੈਠੀ ਆ ਹਾਂਜੀ ਰਾਜਪੂਤ ਵੀ ਇੱਥੇ ਹੈਗੇ ਆ ਰਾਈ ਵੀ ਹੈਗੇ ਲੇਕਿਨ ਜੱਟਾਂ ਦੇ ਜ਼ਿਆਦਾ ਵਾ ਜੱਟਾਂ ਦਾ ਚੌਕ ਹੈ ਇੱਥੇ ਸੰਦਾ ਇਹ ਮਾਸੀ ਜੱਟਾਂ। ਵੀ ਅੱਗੇ ਜੱਟਾਂ ਦਾ ਆ ਹਾਂ। ਅਸੀਂ ਵੀ ਅੱਗੇ ਜੱਟਾਂ ਦਾ ਆ ਕਾਕੇਵਾਲ ਵੀ ਜੱਟਾਂ ਦਾ ਆ ਹਾਂ ਹਾਂ ਅੱਛਾ ਇਹ ਨਾ
ਇਹ ਟਿੱਕੇ ਜਿਹੜੇ ਆ ਨਾ ਬਹੁਤ ਅਰਫਾਨ ਦਾ ਤੇ ਕਈਆਂ ਦੀ ਹੁੰਦਾ ਵੀ ਲੇਟ ਵੀ ਜਿਹੜਾ ਵਾ ਨਾ ਵੀ ਚਲੋ ਟਿੱਕੇ ਖਾਣੇ ਲਈ ਚੱਲੇ। ਤੇ ਵੈਸੇ ਇਹ ਆ ਕਿ ਸਰਦੀਆਂ ਟੈਤ ਕੀ ਜਿਹੜਾ ਵਾ ਨਾ ਇਹ ਚੌਕ ਹੈ ਨਾ ਜੀ, ਇਹਦੇ ਸੱਜੇ ਖੱਬੇ ਮਾਸ਼ਾਅੱਲਾ ਇਹ ਵੀ ਇੱਕ ਕਿਸਮ ਦਾ ਚੌਕ ਹੀ ਆ। ਇਹਦੇ ਸੱਜੇ ਖੱਬੇ 446 ਗਾਹ ਪੇ ਜਿਹਨੂੰ ਕਾਕੇਵਾਲ ਵਾਲੀ ਕਹਿੰਦੇ ਕਾਕੇਵਾਲ, ਹਾਂ। ਤੇ ਇਧਰਲੀ ਸਾਈਡ ਤੇ ਜਾਈਏ ਤੇ ਜਨਾਬ 479 ਪੂਰਾ ਜੱਟਾਂ ਦਾ ਜੀ, 480 ਪੂਰਾ ਜੱਟਾਂ ਦਾ ਹੈ, ਜਿੱਥੇ ਚੌਧਰੀ ਅਬਦੁਰਰਹਿਮਾਨ ਜਿਹੜਾ MNA ਰਿਹਾ ਚੌਧਰੀ ਅਬਦੁਰਰਹਿਮਾਨ ਫੈਸਲਾਬਾਦ ਵਾਲਾ। ਇਸੇ ਤਰ੍ਹਾਂ ਹੀ 400 ਫਿਰ ਅੱਗੇ 81 ਚੌਧਰੀ ਯਕੂਬ ਦਾ, ਹਾਂਜੀ ਹਾਂਜੀ ਇਸ ਤਰ੍ਹਾਂ ਹੀ ਬੜਾ ਮਸ਼ਹੂਰ। ਇੱਥੇ ਇੱਕ ਫਿਲਮ ਦੀ ਸ਼ੂਟਿੰਗ ਵੀ ਹੋਈ ਸੀ ਜੀ, ਜੰਨਤ ਕੀ ਤਲਾਸ਼। ਜੰਨਤ ਕੀ ਤਲਾਸ਼ ਪੰਜਾਬੀ ਫਿਲਮ ਸੀਗੀ। ਅੱਛਾ, ਹਾਂ, ਉਹ ਪਾਕਿਸਤਾਨ ਤੇ ਇੰਡੀਆ ਦੀ ਜਿਹੜੀ 1947 ਵਾਲੀ ਵੰਡ ਸੀ ਉਸ ਕੰਟੈਕਸਟ 'ਚ ਬਣੀ ਸੀ ਤੇ ਉਹਨਾਂ ਨੂੰ ਉਹ ਗੱਡੇ ਨਹੀਂ ਸੀ ਲੱਭੇ ਕਿਸੇ ਪਾਸੇ ਵੀ। ਮੈਂ ਉਹੀ ਕਹਿ ਰਿਹਾ ਨਾ ਵੀ ਉਹ ਗੱਡੇ ਤੇ ਮੇਰੇ ਖਿਆਲ ਚ ਇਹ ਸੀ ਵੀ ਜੰਨਤ ਕੀ ਤਲਾਸ਼ ਜਿਹੜੀ ਹੈ ਨਾ ਰਹੀਮ ਗੁਲ ਦਾ ਇੱਕ ਸਫਰਨਾਮਾ ਵਾ, ਉਰਦੂ ਦੇ ਜਿਹੜੇ ਅਵਲੀਨ ਸਫਰਨਾਮੇ ਆ ਨਾ ਉਹਨਾਂ ਚੋਂ ਜੰਨਤ ਕੀ ਤਲਾਸ਼ ਜਿਹੜਾ ਵਾ ਨਾ ਹੈ ਉਹ ਸ਼ਮਾਲੀ ਇਲਾਕਿਆਂ ਤੇ ਬਹੁਤ ਅੱਛਾ ਜਿਹੜਾ ਸਫਰਨਾਮਾ ਵਾ ਰਹੀਮ ਗੁਲ ਜਨਾਬ ਉਹ ਆ ਥੋੜਾ ਜਿਹਾ ਉਹਦੇ ਨਾਲੋਂ ਤੇਜ਼ ਆਸਫ ਖਾਨ ਇੱਕ ਬੜੇ ਐਕਟਰ ਗੁਜ਼ਰੇ ਆ ਪਸ਼ਤੋ ਤੇ ਉਹ ਉਹਨਾਂ ਨੂੰ ਆਪਣਾ ਯਾਨੀ ਕਿ ਇੱਕ ਕਿਸਮ ਦਾ ਪੀਰੋ ਮੁਰਸ਼ਦ ਰਹੀਮ ਗੁਲ ਨੂੰ ਨਾ ਮੰਨਦੇ ਸੀ। ਚਲ ਠੀਕ ਹੋ ਗਿਆ। ਲਓ ਜੀ, ਚਾਹ ਅਸੀਂ ਪੀ ਲਈ ਆ, ਬਹੁਤ ਸਵਾਦੀ ਮੁੰਡੇ ਨੇ ਚਾਹ ਪਿਲਾਈ ਆ। ਕੀ ਨਾਮ ਦੱਸਿਆ ਸੀ ਉਮਰ ਫਾਰੂਕ। ਉਮਰ ਫਾਰੂਕ, ਹਾਂਜੀ। ਔਰ ਤੁਸੀਂ ਕਿੱਥੋਂ ਆਏ ਭਾਈ? ਬਸ ਬੜੀ ਮਿਹਰਬਾਨੀ, ਤੁਸੀਂ ਆਏ ਸਾਡੇ ਕੋਲ, ਬੜੀ ਖੁਸ਼ੀ ਮਿਲ ਗਈ। ਨਹੀਂ ਕੁਝ ਹੈ ਵੀ ਮੇਰੇ ਕੋਲ ਦੁਬਾਰਾ ਵੀ ਇਨਸ਼ਾਅੱਲਾ ਤੁਹਾਡੀ ਖਿਦਮਤ ਕਰਾਂਗੇ ਪੂਰੇ ਤਰੀਕੇ। ਹਾਂ ਕਿੰਨੇ ਪੈਸੇ ਹਾਂਜੀ ਚਾਹੀਦੇ? ਲਓ ਜੀ, 47 ਨੂੰ ਅਸੀਂ ਖੈਰਬਾਦ ਕਹਿ ਚੱਲੇ ਆ ਜੀ, 447 ਕਾਬੇ ਨੂੰ। ਤੇ ਹੁਣ ਅਸੀਂ ਰਵਾਂ ਦਵਾਂ ਆ ਜੀ, ਆ ਇੱਥੇ ਅਨਵਾਰ ਬਾਜ਼ਾਰ ਲੱਗਾ ਹੋਇਆ। ਹੁਣ ਅਸੀਂ ਜਾ ਰਹੇ ਹਾਂ ਜਨਾਬ ਸਮੁੰਦਰੀ ਅੱਲੇ ਨੂੰ, ਠੀਕ ਹੈ ਜੀ। ਤੇ ਸਮੁੰਦਰੀਓ ਜਾ ਕੇ ਫਿਰ ਅਗਾ ਜਿੱਥੇ ਅਸੀਂ ਜਾਣਾ, ਫਿਰ ਤੁਹਾਨੂੰ ਉੱਥੇ ਜਾ ਕੇ ਅਸੀਂ ਨਵਾਂ ਵਲੌਗ ਬਣਾਉਣਾ, ਫਿਰ ਤੁਹਾਡੇ ਨਾਲ ਉੱਥੇ ਗੱਲਬਾਤ ਕਰਾਂਗੇ ਜੀ। ਰੋਡ ਤੁਸੀਂ ਦੇਖ ਲਓ, ਸ਼ਾਨਦਾਰ ਰੋਡ ਹੈ, ਕਿਉਂ ਜੀ ਰਾਣਾ ਸਾਹਿਬ? ਹਾਂ ਬਹੁਤ ਸ਼ਾਨਦਾਰ। ਮੈਂ ਕਿਹਾ ਪਹਿਲਾਂ ਰੋਡ ਹੁੰਦੇ ਸੀ ਬਹੁਤ ਸਿੰਗਲ ਜੇ ਰੋਡ ਹੁੰਦੇ ਸੀ ਔਰ ਬੱਸ ਆਉਂਦੀ ਸੀ ਕੋਈ 45 ਮਿੰਟ ਬਾਅਦ, ਘੰਟੇ ਬਾਅਦ। ਸੀਟਾਂ ਟੁੱਟੀਆਂ ਹੁੰਦੀਆਂ ਸੀ ਉੱਥੇ, ਉਹਨਾਂ ਨੇ ਖੇਤ ਖੂਤ ਪੱਟੇ ਪੁੱਟੇ ਅੜਾਏ ਹੁੰਦੇ ਸੀ। ਨਹੀਂ ਸੀ ਜੀ, ਉਹ ਲਾਰੀ ਹੁੰਦੀ ਸੀ। ਲਾਰੀ ਹੁੰਦੀ ਸੀ, ਬਾ ਕਮਾਲ ਲੋਕ, ਲਾਜਵਾਬ ਸਰਵਿਸ, ਕਾਲੇ ਰੰਗ ਦੀ ਬੱਸ ਹੁੰਦੀ ਸੀ, ਉਹਦੇ ਤੇ ਲਿਖਿਆ ਹੁੰਦਾ ਸੀ ਹੈ। ਤੇ ਕਿਰਾਇਆ ਜੇ ਰੁਪਈਆ ਸੀ ਨਾ ਤੇ ਮਾਈਆਂ ਜਿਹੜੀਆਂ ਨਾ 14 ਆਨੇ ਜਾਂ 13 ਆਨੇ ਦੇਵੀਆਂ ਸੀ ਖੋਲ ਕੇ, ਫਿਰ ਉਹ ਬਾਅਦ ਵਿੱਚ ਕੰਡਕਟਰ ਰੌਲਾ ਪਾਉਂਦਾ ਸੀ, ਫਿਰ 14 ਆਨੇ ਕਰਦੀਆਂ ਸੀ, ਕਈ 12 ਆਨੇ ਤੋਂ ਸ਼ੁਰੂ ਕਰਦੀ। ਬੜਾ ਇੱਕ ਦਿਲਚਸਪ ਜਿਹਾ ਯਾਨੀ ਕਿ ਨਾ ਸਾਡਾ ਜਿਹੜਾ ਦੌਰ ਹੈ ਨਾ ਜੀ ਖਾਸ, ਹਾਂ ਉਹ ਹੈ 3 ਰੁਪਏ ਵਾਲਾ। ਹਾਂ, ਯਾਨੀ ਮੈਂ ਸਮੁੰਦਰੀ ਆਇਆ ਆ ਜਦੋਂ 3 ਰੁਪਏ ਕਿਰਾਇਆ ਸੀ। ਹਾਂ ਹੁਣ ਤਾਂ ਕਿਰਾਇਆ ਸੁਣ ਕੇ ਹੈਰਾਨ ਹੋ ਗਿਆ ਮੈਂ, 100 ਰੁਪਏ ਕਿਰਾਇਆ ਹੈ। ਹਾਂਜੀ ਰਹਿਮੇ ਸ਼ਾਹ ਤੋਂ ਸਮੁੰਦਰੀ ਦਾ, ਹਾਂਜੀ 15 ਕਿਲੋਮੀਟਰ ਸਫ਼ਰ ਆ ਤੇ 100 ਰੁਪਏ ਯਕੀਨ ਕਰੋ ਕਿਰਾਇਆ। ਉਹ ਲਾਲੋ ਸਾਹਿਬ ਵੀ ਇੱਕ ਦਫਾ ਨਾ ਅਸੀਂ ਮੂੰਗਫਲੀ ਕੋਈ ਅੱਧਾ ਕਿਲੋ ਦੇ ਕਰੀਬ ਲਈ। ਹਾਂਜੀ। ਤੇ ਭਾਈ ਸਲੀਮ ਅੱਲਾ ਜੰਦ ਬਖਸ਼ ਮੇਰੇ ਬੜੇ ਭਾਈ, ਮੇਰੇ ਤੋਂ ਵੱਡੇ ਭਾਈ ਸੀ, ਉਹ ਮੂੰਗਫਲੀ ਇੰਜ ਕੱਲੀ ਕੱਲੀ ਨਹੀਂ ਖਾਂਦੇ ਸੀ, ਉਹ ਇੰਜ ਕਰਕੇ ਨਾ ਇੰਜ ਕਰਕੇ ਮਾਰਦੇ ਸੀ ਰਗੜਾ। ਜਦ ਹੋਇਆ ਅਸੀਂ ਨਾ ਦੋਨੇ ਭਾਈ ਬੱਸ ਚੱਲਣ ਤੋਂ ਪਹਿਲੇ ਅੱਧਾ ਕਿਲੋ ਮੂੰਗਫਲੀ ਖਾ ਗਏ। ਉਹ ਬੱਸ ਰੁਕਦੀ ਉੱਥੇ ਇੰਨੀ ਦੇਰ ਸੀ ਕਮ ਸੇ ਕਮ। ਮੈਂ ਤਾਂ ਬਹੁਤ ਨਾਵਲ ਪੜ੍ਹੇ ਆ ਉਸ ਬੱਸ 'ਚ ਬਹਿ ਕੇ। ਔਰ ਉਹ ਬੱਸ ਜੇ ਤਾਂ ਜੇ ਮਾਲਕਾਂ ਦੀ ਹੁੰਦੀ ਸੀ ਨਾ, ਅੱਡੇ ਵਾਲਿਆਂ ਦੀ, ਉਹਨੂੰ ਡਬਲ ਟਾਈਮ ਮਿਲਦਾ ਸੀ। ਹਾਂ ਸਹੀ ਗੱਲ। ਅੱਛਾ, ਫਿਰ ਇੱਥੇ ਨਾ ਇੱਕ ਚਾਹ ਦੇ ਖੋਖੇ ਵਾਲੇ ਹੁੰਦੇ ਸੀ ਸਟਾਫ ਕੋਲ, ਅੱਜ ਕੱਲ ਉਹ ਕਰਿਆਨੇ ਦਾ ਸੌਦਾ ਦਿੰਦੇ ਆ ਯਾਰ। ਉਹਨਾਂ ਦਾ ਇੰਨਾ ਅੱਛਾ ਸਿਸਟਮ ਸੀ, ਕੋਈ ਵੀ ਬੰਦਾ ਪਾਣੀ ਮੰਗਦਾ ਸੀ ਧੋ ਕੇ ਠੰਡਾ, ਕਦੇ ਉਹਨਾਂ ਦੇ ਮੱਥੇ ਤੇ ਮੈਂ ਸ਼ਿਕਨ ਨਹੀਂ ਦੇਖੀ। ਹਮੇਸ਼ਾ ਉਹਨਾਂ ਨੇ ਪਾਣੀ ਜਿਹੜਾ ਵਾ ਨਾ, ਭਾਵੇਂ 40 ਬੰਦੇ ਆ, 40 ਬੰਦਿਆਂ ਨੂੰ ਵੀ ਪਾਣੀ ਉਹਨਾਂ ਨੇ ਨਾ ਸਾਫ਼ ਗਲਾਸ ਵਿੱਚ ਪਿਲਾਇਆ। ਕੀ ਬਾਤ ਹੈ। ਵਧੀਆ ਹੈਗੀ ਆ ਮੋਟਰਵੇ ਗੁਜ਼ਰ ਰਹੀ ਹੈ ਜਿਹੜੀ ਲਾਹੌਰ ਤੋਂ ਅਬਦੁਲ ਹਕੀਮ M3 ਜੀ, M3 ਅਬਦੁਲ ਹਕੀਮ ਤੋਂ ਲਾਹੌਰ ਤੇ ਫਿਰ ਕਰਾਚੀ ਨਾਲ ਕਨੈਕਟ ਹੁੰਦੀ ਹੈ, ਸੱਖਰ ਤੱਕ ਜਾਂਦੀ ਹੈ। ਲੇਕਿਨ ਇਸ ਉਸੇ ਸੀ ਪੈਕ ਦਾ ਹੀ ਮੇਰਾ ਖਿਆਲ ਹੈ ਇਹਨੇ ਜੀ ਲਾਹੌਰ ਬਹੁਤ ਨੇੜੇ ਕਰ ਦਿੱਤਾ। ਹਾਂਜੀ, ਹੁਣ ਲਾਹੌਰ 2 ਦਫਾ ਆਇਆ ਜਾ ਸਕਦਾ। ਇਹ ਤਾਂ ਜਿਸ ਦਿਨ ਆਪਣੇ ਇੱਥੇ ਕਿਤੇ ਇੰਟਰਚੇਂਜ ਬਣ ਗਿਆ ਨਾ ਖਾਸ ਸਾਹਿਬ, ਹਾਂ ਹੋਰ 15 ਮਿੰਟ ਤੱਕ ਹੋ ਜਾਣੀ ਹੈ ਜੇ ਇੰਟਰਚੇਂਜ ਜਦੋਂ ਕਦੀ ਇੱਥੇ ਬਣ ਗਿਆ। ਇਨਸ਼ਾਅੱਲਾ ਉਹ ਵੀ ਦੇਣਾ ਹੋਵੇਗੀ। ਹਾਂਜੀ, ਇੰਟਰਚੇਂਜ ਜਿਹੜੇ ਆ ਦੇਖੋ ਨਿਚਲੇ ਪਾਸੇ ਕਿੰਨੀਆਂ ਸ਼ਾਪ ਇੱਥੇ ਗੰਨੇ ਦੇ ਜੂਸ ਵਾਲੇ ਆ, ਦੇਖੋ ਦੂਸਰੇ ਇੱਥੇ ਸਿਰਫ ਇੱਕ ਰੇੜੀ ਲੱਗੀ ਸੀ ਆ ਗੰਨੇ ਦੇ ਜੂਸ ਵਾਲੀ ਪਿਛਲੇ ਸਾਲ, ਸ਼ਰਬਤ ਆਈ ਸਿਰਫ ਇੱਕ ਰੇੜੀ। ਹਾਂ
ਤੇ ਸਾਡੇ ਉਹਦੇ ਵਾਸਤੇ ਲਾਣ ਵਾਸਤੇ ਵੀ ਬੜੀ ਜਗ੍ਹਾ ਚੰਗੀ ਸੀ। ਇਹ ਹੈਗਾ ਜੀ 445 ਹਾਂ ਇੱਧਰ ਨੂੰ ਇੱਧਰਲੀ ਸਾਈਡ ਤੇ 445 ਜਿਹੜਾ ਨਿੱਕੀ 45 ਹੈ ਨਾ, ਜਿਹੜੀ ਨਿੱਕੀ 45 ਤੇ ਵੱਡੀ 45, ਉਹ ਵੱਡੀ 45 ਹੈ ਜਿਹੜੀ ਉਧਰ ਆ। ਹਾਂ ਇਹ ਰੋਡ ਦੇ ਉੱਤੇ ਜਿਹੜੀ ਆਬਾਦੀ ਹੈ ਤੇ ਜਿਹੜੀ ਇਸ ਤੋਂ ਅੱਗੇ ਆਬਾਦੀ ਹੈ ਇਹ ਨਿੱਕੀ ਇਹਨੂੰ ਨਿੱਕੀ 45 ਕਹਿੰਦੇ ਆ। ਬਾਈ ਵਾਲੀ ਪੁਲੀ ਵੀ ਦਾ ਨਾਮ ਸੀਗਾ ਪੁਰਾਣਾ। ਬਿਲਕੁਲ ਬਾਈ ਵਾਲੀ ਪੁੜੀ ਦੇ ਵਾਲੇ ਆ ਜਾਓ ਵੀ ਕਹਿੰਦੇ। ਚਲੋ ਠੀਕ ਹੈ ਜੀ, ਅੱਗਾ ਜਾ ਕੇ ਹੁਣ ਤੁਹਾਡੇ ਨਾਲ ਸਮੁੰਦਰੀ ਮੁਲਾਕਾਤ ਹੋ। ਅੱਛਾ ਜੀ, ਜਦੋਂ ਅਸੀਂ ਪੜ੍ਹਦੇ ਹੁੰਦੇ ਸੀ ਨਾ ਰਾਣਾ ਸਾਹਿਬ, ਹਾਂ ਆਹ ਰਾਹ ਸੀਗਾ ਜੀ ਜਦੋਂ ਸਮੁੰਦਰੀ ਨੂੰ ਪੁਰਾਣਾ ਰਾਹ। ਬਿਲਕੁਲ। ਅੱਗੇ ਜਾ ਕੇ ਨਹਿਰ ਦੇ ਨਾਲ ਨਾਲ ਇਹ ਨਹਿਰ ਦੇ ਨਾਲ ਨਾਲ ਸਮੁੰਦਰੀ ਨਿਕਲਦਾ ਹੁੰਦਾ ਸੀਗਾ। ਤੇ ਹੁਣ ਵੀ ਕਹਿੰਦੇ ਆ ਜੀ ਇਹ ਮਨਜ਼ੂਰ ਹੋ ਗਿਆ ਜੀ ਹੁਣ ਦੁਬਾਰਾ ਤੋਂ। ਹੁਣ ਇੱਥੇ ਨਾ ਗੱਡੀ ਜਾ ਨਹੀਂ ਸਕਦੀ, ਹਾਂਜੀ। ਮੋਟਰਸਾਈਕਲ ਸਿਰਫ ਜਾ ਸਕਦਾ, ਹਾਂਜੀ। ਅਦਰਵਾਈਜ਼ ਆਪਾਂ ਪਾਲਣ ਦੇ ਇੱਧਰ ਨੂੰ ਨਾ। ਹਾਂਜੀ, ਨਹੀਂ ਕਹਿੰਦੇ ਜੀ ਇਹ ਮਨਜ਼ੂਰ ਕਰਾਤਾ ਜੀ, ਇਹ ਬਣਨ ਲੱਗਾ ਜੀ। ਇਹ ਬੜੀ ਚੰਗੀ ਗੱਲ ਹੈ ਚਲੋ ਜੀ, ਬੜੀ ਇਹ ਅੱਛੀ ਗੱਲ ਆ, ਪੁਰਾਣਾ ਰਸਤਾ ਵਾਪਸ ਸਾਡਾ ਜੀ। ਹਾਂ ਇਹਨਾਂ ਬੜੀਆਂ ਯਾਦਾਂ, ਇਹਦੇ ਨਾਲ ਬੜੀਆਂ ਯਾਦਾਂ। ਬਿਲਕੁਲ ਜੀ, ਬਿਲਕੁਲ ਇਹਦੇ ਨਾਲ ਨਹਿਰ ਦੇ ਬੜੀ ਨਾਲ ਨਾਲ ਜਿੰਨੀ ਦੇਰ ਬੱਸ ਆਉਂਦੀ ਸੀ ਨਾ, ਹਾਂਜੀ ਹਾਂਜੀ, ਤਾਂ ਆਪਣਾ ਹੀ ਨਜ਼ਾਰਾ ਸੀ, ਕਿਉਂਕਿ ਸਟੂਡੈਂਟ ਹੁੰਦੇ ਸੀ ਛੱਤ ਤੇ ਬੈਠੇ ਹੁੰਦੇ ਸੀ। ਛੱਤ ਤੇ ਬੈਠੇ ਹੁੰਦੇ ਸੀ। ਗੱਲ ਹੈ। ਚਲੋ ਜੀ ਠੀਕ ਹੈ ਜੀ। ਹਾਂਜੀ ਲਓ ਜੀ, ਅਸੀਂ ਪਹੁੰਚ ਗਏ ਹਾਂ ਜੀ ਸਮੁੰਦਰੀ। ਇਹ ਕਦੇ ਹਾਂਜੀ, ਇਹ ਹੈ ਫੈਸਲਾਬਾਦ ਰੋਡ ਜੀ। ਠੀਕ ਹੈ ਜੀ, ਇਹ ਕਾਲਜ ਹੈ ਜੀ, ਪੋਸਟ ਗ੍ਰੈਜੂਏਟ ਕਾਲਜ ਸਮੁੰਦਰੀ ਜੀ। ਅਸੀਂ ਵੀ ਇੱਥੇ ਕਦੇ ਪੜ੍ਹੇ ਆ ਜੀ, ਇੱਥੇ ਬੜੀ ਯਾਦਾਂ ਹਬੀਬੁੱਲਾ ਸਾਹਿਬ ਦੀਆਂ ਵੀ ਤਕਰੀਬਨ। ਕਿਉਂ ਜੀ, ਨਹੀਂ ਜੀ, ਮੈਂ ਇੱਥੇ ਪੜਿਆ ਨਹੀਂ। ਤੁਸੀਂ ਇੱਥੇ ਕੋਈ ਨਹੀਂ ਪੜ੍ਹੇ? ਹਾਂ, ਤੁਸੀਂ ਇੱਥੇ ਤੁਸੀਂ ਤਾਂ ਕਾਂਗਰਸ, ਤੁਸੀਂ ਤਾਂ ਪੜ੍ਹਾਇਆ। ਹਾਂ ਸਟੂਡੈਂਟ ਲਾਈਫ ਜਿਹੜੀ ਆ ਉਹ ਮੇਰੀ ਝੰਗ ਦੀ ਆ, ਹਾਂ ਤੇ ਅਲਬੱਤਾ ਇੱਥੇ ਮੈਂ ਪੜਾਇਆ। ਨਹੀਂ ਜੀ, ਚਲੋ ਅਸੀਂ ਇੱਥੇ ਆਏ ਆ ਜੀ 2 ਸਾਲ ਹੈ। ਲੇਕਿਨ ਮੇਰਾ ਇੱਥੇ ਵੈਸੇ ਕਾਫੀ ਜਮੀਲ ਸਾਹਿਬ ਤੇ ਕਲੀਮ ਸਾਹਿਬ ਦੇ ਨਾਲ ਨਾ ਇੱਥੇ ਆਉਂਦੇ ਰਹੇ ਤੇ ਦਰਖਤ ਬਹੁਤ ਇੱਥੇ ਬੜੇ ਛੱਤੇ ਲੱਗੇ ਹੁੰਦੇ ਸੀ ਮਾਕੀਓ ਦੇ। ਤੇ ਸ਼ਾਮ ਨੂੰ ਬੜੇ ਬਹੁਤ ਅੱਛਾ ਜਿਹੜਾ ਨਾ ਇੱਥੇ ਨਰਸਰੀ ਵੀ ਇੱਕ ਹੈ ਬੜੀ। ਨਰਸਰੀ ਇੱਥੇ ਨੁੱਕਰ ਤੇ ਹੁੰਦੀ ਸੀ ਜੀ? ਨਹੀਂ, ਅੰਦਰ ਵੀ ਹੈ ਜੀ ਨਰਸਰੀ। ਅੱਛਾ ਹਾਂ ਹੈ। ਤੇ ਅੱਗੇ ਆ ਗਈ ਹੈ ਜੀ ਇੱਥੇ ਦੀ ਮਸ਼ਹੂਰ ਬਹੁਤ ਪੁਰਾਣੀ ਗੱਲਾ ਮੰਡੀ, ਤੁਹਾਨੂੰ ਦਿਖਾਉਂਦੇ ਆ ਉਹਦਾ ਗੇਟ। ਸਾਡੀ ਸਮੁੰਦਰੀ ਦੀ ਗੱਲਾ ਮੰਡੀ ਹੈ ਜੀ, ਸਹਿ ਮੁੰਦਰੀ ਗੱਲਾ ਮੰਡੀ ਦੀ ਕਿਹੜੀ ਸ਼ਾਮ ਮਸ਼ਹੂਰ ਆ? ਗੁੜ। ਗੁੜ। ਹਾਂਜੀ, ਇੱਥੋਂ ਦਾ ਜੀ ਪਹਿਲਾਂ ਗੁੜ ਦੀ ਜੀ, ਇਹ ਗੁੜ ਦਾ ਜਿੱਧਰ ਅਸੀਂ ਜਾ ਰਹੇ ਹਾਂ ਉਧਰ ਵੀ ਗੁੜ ਦੀ ਬੜੀ। ਆ ਲਓ ਜੀ, ਇਹ ਸਮੁੰਦਰੀ ਗੱਲਾ ਮੰਡੀ ਦਾ ਪਹਿਲਾ ਗੇਟ ਹੈ ਜੀ। ਕਿੱਥੋਂ ਹੈ? ਮੈਂ ਵਿੱਚ ਗੱਲਾ ਮੰਡੀ ਦੇ ਅੰਦਰ ਵਾੜਦੇ ਨਾ, ਹਾਂ। ਇਸ ਗੇਟ ਤੋਂ ਨਿਕਲ ਜਾ। ਚਲੋ ਨਹੀਂ, ਮੰਡੀ ਦੀ ਪੂਰੀ ਵੀਡੀਓ ਬਣਾਣੀ ਹੈ ਬਾਈ ਵੀ, ਪੂਰੀ ਵੀਡੀਓ ਦਿਖਾਣੀ ਅਸੀਂ ਹੈ। ਇਹ ਓਵਰਵਿਊ ਕਰ ਰਹੇ ਹਾਂ। ਇਹ ਓਵਰਵਿਊ ਆ। ਇਹ ਸਾਡਾ ਟਰੈਵਲ ਦਾ ਮਤਲਬ ਆ ਸਫਰੀ ਵਲਾਗ। ਸਫ਼ਰ। ਹਾਂਜੀ, ਇਹ ਸਫਰੀ ਵਲਾਗ ਆ ਜੀ ਸਾਡਾ। ਤੇ ਜਿੱਥੇ ਅਸੀਂ ਜਾ ਰਹੇ ਹਾਂ ਉੱਥੋਂ ਜਾ ਕੇ ਵੀ ਤੁਹਾਨੂੰ ਇਹ ਸਮੁੰਦਰੀ ਗੱਲਾ ਮੰਡੀ ਦਾ ਜੀ ਬੈਂਕ ਦੇ ਨਾਲ ਬਿਲਕੁਲ ਇਹ ਦੂਜਾ ਗੇਟ ਆ ਜੀ, ਪੜ੍ਹ ਸਕਦੇ ਆ ਤੁਸੀਂ। ਅੱਛਾ, ਅਗਰ ਕੋਈ ਬੰਦਾ ਸਮੁੰਦਰੀ ਆਇਆ ਹੋਵੇ ਨਾ 30-40 ਸਾਲ ਪਹਿਲੇ, ਉਹਨੂੰ ਇੱਕ ਬੋਰਡ ਬੜਾ ਨਜ਼ਰ ਆਏਗਾ, ਨਸਾਰ ਦਲੀਪ ਆਰਟਸ। ਹਾਂ ਯਾਰ, ਸਹੀ ਗੱਲ ਹੈ ਜੀ। ਇਹ ਨਿਸਾਰ? ਨਸਾਰ ਦਲੀਪ ਆਰਟ। ਅੱਛਾ, ਨਿਸਾਰ ਦਲੀਪ, ਉਹ ਤਾਂ ਪੇਂਟਰ ਹੁੰਦਾ ਸੀ। ਹਾਂ, ਪੇਂਟਰ ਬਿਲਕੁਲ। ਅਕਸਰ ਬੋਰਡ ਇੱਥੇ ਦੁਕਾਨਾਂ ਦੇ ਉਹਨੇ ਨਾ। ਦਲੀਪ ਕੁਮਾਰ ਦੀ ਤਸਵੀਰ ਬਣਾਈ ਹੁੰਦੀ। ਹਾਂ ਬਿਲਕੁਲ, ਦਲੀਪ ਕੁਮਾਰ ਦੀ ਤਸਵੀਰ ਬਣਾ ਕੇ ਥੱਲੇ ਉਹਨੇ ਨਿਸਾਰ ਲਿਖਿਆ ਹੁੰਦਾ, ਹਾਂ। ਨਿਸਾਰ ਦਲੀਪ। ਹਾਂ ਉਹ ਫੈਨ ਹੋਣਾ ਉਹਦਾ ਜੀ। ਹਾਂ ਜੀ, ਦਲੀਪ ਕੁਮਾਰ ਦਾ ਲੱਗਦਾ ਫੈਨ ਸੀ। ਤੇ ਡਿਜੀਟਲ ਪ੍ਰਿੰਟਿੰਗ ਤੋਂ ਪਹਿਲਾਂ ਨਾ ਉਸ ਤੇ ਹੀ ਚੱਲਦੇ ਸੀ ਸਭ ਤੋਂ ਜ਼ਿਆਦਾ ਜਿਹੜਾ। ਸਹੀ ਗੱਲ ਹੈ, ਬੜੀ ਗੱਲ ਯਾਦ ਕਰਾਈ ਹੈ, ਬੜੀ ਗੱਲ ਚੇਤੇ ਕਰਾਈ ਹੈ ਜੀ। ਅੱਗੇ ਜੀ ਸਾਡਾ ਇੱਥੇ ਸਿਵਲ ਹਸਪੀਟਲ ਹੈ ਜੀ, ਜਿਹੜਾ ਹਾਂ, ਪਹਿਲੇ ਆਹ ਕਚਹਿਰੀਆਂ ਹੈ ਜੀ। ਕਚਹਿਰੀਆਂ ਜੀ, ਪੁਰਾਣੀਆਂ ਕਚਹਿਰੀਆਂ ਇਹ। ਹਾਂਜੀ, ਨਵੀਆਂ ਤਾਂ ਉਧਰ ਅੱਗੇ ਸ਼ਿਫਟ ਹੋ ਗਈਆਂ ਗੋਜਰਾ ਰੋਡ ਤੇ। ਗੋਜਰਾ ਰੋਡ ਤੋਂ ਯਾਦ ਆਇਆ ਜੀ, ਇੱਥੇ ਮੇਰੇ ਦੋਸਤ ਮੀਆਂ ਆਸਫ ਸਾਹਿਬ ਜਦੋਂ ਮੈਜਿਸਟ੍ਰੇਟ ਸੀ ਨਾ ਸ਼ੁਰੂ ਚ, ਇਹਨਾਂ ਕਚਹਿਰੀਆਂ 'ਚ ਰਹੇ ਆ। ਇਹ ਆ ਗਿਆ ਜੀ ਤਹਿਸੀਲ ਹੈੱਡਕੁਆਟਰ ਹਸਪੀਟਲ ਜੀ, ਸਰਕਾਰੀ ਹਸਪਤਾਲ ਹੈ ਜੀ। ਤੇ ਇੱਥੇ ਇੱਕ ਮੇਰਾ ਬੈਂਕ ਪੁਰਾਣਾ ਦਿਖਾ ਦਿਓ ਯਾਰ। ਲਓ ਜੀ, ਇਹ ਜੀ ਇੱਥੇ ਰਾਣਾ ਸਾਹਿਬ ਜੀ ਆ ਬੈਂਕ ਆਫ ਪੰਜਾਬ ਦੇ ਵਿੱਚ। ਇੱਥੋਂ ਨੱਸੇ ਆ। ਹਾਂ, ਆਖਰੀ ਬਰਾਤ ਇਹ ਸੀ। ਆਖਰੀ ਸਟੇਸ਼ਨ ਸੀਗਾ ਜੀ, ਇੱਥੋਂ ਜੀ ਰਾਣਾ ਸਾਹਿਬ ਭੱਜ ਗਏ। 2006 ਕਿਆ ਬਾਤ ਹੈ ਜੀ। ਯਾਸੀਨ ਸਾਹਿਬ ਕਹਿੰਦੇ ਮੈਂ ਕਿਹਾ ਜੀ ਜਿਸ ਦਿਨ ਮੈਂ ਨਾ ਆਵਾਂ 10 ਵਜੇ ਤੱਕ ਤੇ ਫੋਨ ਵੀ ਨਾ ਕਰਾਂ, ਤੁਸੀਂ ਸਮਝੋ ਵੀ ਮੈਂ ਬੈਂਕੋਂ ਛੁੱਟੀ ਕਰ ਲਈ। ਤੇ ਉਸ ਦਿਨ ਫਿਰ 11 ਵਜੇ ਮੈਂ ਮੁਰੱਬੇ ਸੀ, ਉਹਨਾਂ ਨੇ ਫੋਨ ਕੀਤਾ, ਹਾਂਜੀ ਕਹਿੰਦੇ ਫਿਰ ਹੋ ਗਿਆ ਡਿਸਾਈਡ? ਮੈਂ ਕਿਹਾ ਜੀ ਹਾਂ। ਕਹਿੰਦੇ ਅਸਤੀਫਾ? ਮੈਂ ਕਿਹਾ ਜੀ 2 ਦਿਨ ਬਾਅਦ ਆ ਕੇ ਦੇ ਦਿਆਂਗੇ। ਹਾਂਜੀ ਲਓ ਜੀ, ਆ ਹੈਗਾ ਜੀ ਰੁਝਾਣਾ ਰੋਡ। ਜਾਣਾ ਜੀ ਇਹਦੇ ਤੇ ਵੀ
ਤੁਹਾਨੂੰ ਪਤਾ ਬੜੇ ਮਸ਼ਹੂਰ ਸ਼ਹਿਰ ਆ ਰੁਝਾਣਾ, ਉਸ ਤੋਂ ਬਾਅਦ ਆ ਤਾਸ਼ਕੰਦ ਦੇ ਰੈਸਟੋਰੈਂਟ, ਤੇ ਉਸ ਤੋਂ ਬਾਅਦ ਅੱਗੇ ਕਮਾਲੀਆ ਤੇ ਟੋਬਾ ਟੇਕ। ਹਾਂਜੀ ਹੈਗਾ ਜੀ ਰੁਝਾਣਾ ਰੋਡ ਤੇ ਅਸੀਂ ਚੱਲੇ ਆ ਜੀ ਆ ਲੱਗ ਗਿਆ ਜੀ ਸਾਡੀ ਗੱਡੀ ਗੋਜਰਾ ਰੋਡ ਤੇ ਅਸੀਂ ਜਾ ਵੀ ਰਹੇ ਆ ਜੀ ਗੋਜਰਾ ਤੇ ਫਿਰ ਅਗਲੀ ਗੱਲਬਾਤ ਜੀ ਅੱਗੇ ਰਸਤੇ ਦੇ ਵਿੱਚ ਜਿੱਥੇ ਹੋਈ ਉੱਥੇ ਕਰਾਂਗੇ ਤੇ ਬਾਕੀ ਗੱਲ ਫਿਰ ਉੱਥੇ ਕਰਾਂਗੇ ਤੁਹਾਡੇ ਨਾਲ ਅਗਲੀ ਵੀ ਗੋਜਰੇ ਵਾਲਾ ਕੀ ਸੀ। ਲਓ ਜੀ ਗੁੱਡ ਬਾਏ ਸਮੁੰਦਰੀ, ਅਸੀਂ ਸਮੁੰਦਰੀ ਬਾਈਪਾਸ ਆ ਗਿਆ ਜੀ ਸਮੁੰਦਰੀ ਦਾ। ਸਮੁੰਦਰੀ ਦਾ ਬਾਈਪਾਸ ਹੈ ਜੀ। ਲਓ ਜੀ ਸਮੁੰਦਰੀ ਨੂੰ ਇੱਥੇ ਅਸੀਂ ਕਰਤਾ ਬਾਈ ਬਾਈ ਹੈ ਤੇ ਅਸੀਂ ਗੋਜਰੇਲੇ ਨੂੰ ਇਸ ਟਾਈਮ ਜੀ ਰਵਾ ਦਵਾਇਆ। ਇਹ ਬਾਈਪਾਸ ਹੈਗਾ, ਤੁਹਾਨੂੰ ਦਿਖਾ ਦਿੰਨੇ ਆ ਜੀ। ਇਹ ਸਾਰੀ ਤੁਹਾਨੂੰ ਖੜੇ ਹੋ ਕੇ ਦਿਖਾਣੀਆਂ ਸੀ ਜੀ ਕੱਲੀ ਕੱਲੀ ਚੀਜ਼, ਪਰ ਗੱਲ ਇਹ ਹੈਗੀ ਆ ਵੀ ਅਗਾ ਵੀ ਸਾਡਾ ਜੀ ਗੋਜਰੇ ਜਾ ਕੇ ਵੀ ਸਾਡਾ ਟਾਈਮ ਬਣਿਆ ਹੋਇਆ। ਲਓ ਜੀ ਇਹ ਹੈਗਾ ਜੀ ਫੈਸਲਾਬਾਦ ਤੇ ਰੁਝਾਣਾ ਫੈਸਲਾਬਾਦ ਤੋਂ ਆ ਰੁਝਾਣੇ ਨੂੰ ਚਲ ਗਿਆ ਜੀ ਆ ਫੈਸਲਾਬਾਦ ਬਾਈਪਾਸ। ਹਾਂਜੀ ਤੇ ਆ ਫਿਰ ਅਸੀਂ ਫਿਰ ਸ਼ੁਰੂ ਹੋ ਗਏ ਜੀ ਗੋਜਰਾ। ਲੋ ਜੀ ਹੁਣ ਪਹਿਲਾ ਸਟਾਪ ਆਣਾ ਆ ਹਸ਼ਮਤਪੁਰਾ, ਹਸ਼ਮਤਪੁਰਾ ਜੀ। ਉਸ ਤੋਂ ਬਾਅਦ ਆਣਾ ਆ ਕਿਹੜਾ ਆ ਜੀ ਨਾਰਾ ਡਾਡਾ। ਇਹ ਨਵੇਂ ਨਵੇਂ ਜੇ ਕਿਵੇਂ ਮਹਿਸੂਸ ਹੋ ਰਹੇ ਹੈ? ਇਹਨਾਂ ਤੇ ਆ ਪਾਲਿਸ਼ ਹੁੰਦੀ ਜੀ, ਆ ਦੇਖੋ। ਸ਼ਾਇਦ ਨਵਾਂ ਕੰਮ ਆਇਆ। ਹਾਂ ਲਓ ਜੀ ਰਾਣਾ ਸਾਹਿਬ ਤੁਸੀਂ ਦੱਸ ਦਿਓ। ਠੀਕ ਹੈ ਹਾਂ। ਇਹ ਇਹ ਟਾਇਰਾਂ ਦੇ ਬਣੇ ਹੋਏ ਆ। ਇਹ 3600 ਦਾ ਹੈ ਤੇ ਉਹਦੇ ਬਰਾਬਰ ਲੇਕਿਨ ਮਜ਼ਬੂਤ ਟਾਇਰ ਜਿਹੜਾ ਹੈ ਨਾ, ਇਹ ਵੈਸੇ ਜੀ ਇਹ ਲੈ ਕੇ ਜਾਵਾਂਗੇ ਕਿਉਂ ਹਾਂ। ਬਹੁਤ ਜਿਹੜਾ ਨਾ ਪੱਕੀ ਸ਼ਹਿਰ ਤੋਂ ਨਹੀਂ। ਹਾਂ ਨਹੀਂ ਮੈਂ ਕਹਿੰਦਾ ਵੀ ਇਹ ਸਾਰੀ ਜ਼ਿੰਦਗੀ ਨਹੀਂ ਜਾਂਦਾ ਜੀ। ਡੰਗਰਾਂ ਨੂੰ ਪਾਣੀ ਪਿਲਾਉਣ ਵਾਸਤੇ ਬਹੁਤ ਚੰਗੀ ਚੀਜ਼ ਹੈ। ਮੈਂ 2 ਲੈ ਗਿਆ ਸੀ ਇਹ ਅੱਜ ਤੋਂ ਕੋਈ। ਲਓ ਜੀ ਇਹ ਪਿੰਡ ਹਸ਼ਮਤਪੁਰਾ, ਇੱਥੇ ਜੀ ਇਹ ਦੁਕਾਨ ਆ, ਬੰਦਾ ਤਿਆਰ ਕਰਦਾ ਆਪਣੇ ਹੱਥਾਂ ਦੇ ਨਾਲ ਤੇ ਬਹੁਤ ਜ਼ਬਰਦਸਤ। ਇਹਨਾਂ ਤੋਂ ਲੈ ਲਓ ਠੀਕ ਹੈ ਜੀ। ਉਹ ਕਹਿੰਦੇ ਜੀ ਅਸੀਂ ਗੱਲ ਨਹੀਂ ਕਰ ਸਕਦੇ ਹਾਂ ਹਾਂ। ਤੇ ਅਸੀਂ ਤੁਹਾਨੂੰ ਇਹ ਜੀ ਦਿਖਾਤਾ ਤੇ ਰੇਟ ਤੁਹਾਨੂੰ ਦੱਸਤੇ 2000 ਤੋਂ ਲੈ ਕੇ ਜੀ 2600 ਤੱਕ ਹੈ। ਹਾਂ ਨਹੀਂ 1600 ਤੋਂ 1600 ਤੋਂ 2600। ਛੋਟੇ ਦਾ 1400 ਦੱਸਿਆ ਨਾ ਤੇ ਇਹਦਾ ਠੀਕ ਹੈ ਜੀ, ਚਲਿਏ ਜੀ। ਕੁਆਲਿਟੀ ਦਾ ਫਰਕ ਲਓ ਜੀ ਅਸੀਂ ਪਹੁੰਚ ਗਏ ਜੀ ਨਾਰਾ ਡਾਡਾ। ਲਓ ਜੀ ਰਾਣਾ ਸਾਹਿਬ, ਲਓ ਜੀ ਪੜਿਆ ਲਿਖਿਆ ਪਿੰਡ ਆ, ਬੱਚੀਆਂ ਦਾ ਬਹੁਤ ਪੜਿਆ ਲਿਖਿਆ ਪਿੰਡ ਆ ਨਾਰਾ ਡਾਡਾ। ਇੱਥੇ ਮਸੀਹ ਭਾਈਆਂ ਦਾ ਪਿੰਡ ਵੀ ਹੈਗਾ ਵਾ ਇੱਕ ਬੜਾ ਖੁਸ਼ਕਪੁਰ। ਲਓ ਜੀ ਆ ਨਾਰਾ ਡਾਡਾ ਅਸੀਂ ਕ੍ਰਾਸ ਕਰ ਰਹੇ ਹਾਂ। ਐਮਪੀਏ ਵੀ ਸੀਗਾ ਹਾਂਜੀ ਐਮਪੀਏ ਵੀ ਸੀ ਇੱਥੇ ਖੱਬੇ ਆਤੀ ਨਾ। ਹਾਂ। ਇਹ ਕ੍ਰਿਸਚੀਅਨ ਕਮਿਊਨਿਟੀ ਦਾ ਪੂਰਾ ਪਿੰਡ ਆ, ਨੰਬਰਦਾਰੀ ਇਹ ਬਹੁਤ ਸਾਰੀ। ਅੱਛਾ। ਖੁਸ਼ਪੁਰ ਜਾਂ ਖੁਸ਼ਕਪੁਰ ਹਾਂ। ਉਹਦਾ ਨਾਮ ਹੈ, ਜਿਹੜਾ ਆਮ ਹੈ ਜ਼ੁਬਾਨ ਤੇ। ਵੈਸੇ ਉਹਨਾਂ ਨੇ ਕੋਈ ਹੋਰ ਨਾਮ ਰੱਖੇ ਹੁੰਦੇ ਆ, ਨੰਬਰ ਵੀ ਹੈ ਉਹਦਾ ਦੋ। ਲਓ ਜੀ ਨਾਰਾ ਡਾਡਾ ਦੇ ਨਾਲ ਮੇਰੀ ਤਾਂ ਇੱਕੋ ਯਾਦ ਆ, ਉਹ ਇਹ ਹੈਗੀ ਆ ਵੀ ਮੇਰਾ ਇੱਥੇ ਕਜ਼ਨ ਆ ਇੱਕ ਤੇ ਰਾਣਾ ਸਾਹਕ, ਉਹਦੀ ਸ਼ਾਦੀ ਹੋਈ ਆ ਤੇ ਸਮੁੰਦਰੀ ਦੇ ਵਿੱਚ ਇੱਕ ਬੜੀ ਵੱਡੀ ਦੁਕਾਨ ਆ ਜੀ ਰਾਜਾ ਸਪੋਰਟਸ, ਉਹ ਵੀ ਇੱਥੋਂ ਦੇ ਆ ਜੀ। ਹਾਂਜੀ ਇਹ ਹੁਸ਼ਿਆਰਪੁਰੀ ਹੈ, ਰਾਜਪੂਤ ਦਾ ਇੱਥੇ ਸਾਰੇ ਬੈਠੇ। ਹਾਂਜੀ ਰਾਜਪੂਤਾਂ ਦਾ ਪਿੰਡ ਆ ਜੀ ਇਹ ਨਾਰਾ ਡਾਡਾ, ਬਿਲਕੁਲ ਇੱਥੇ ਹਾਂ ਯਾਰ ਹਾਂ ਜੰਗਲਾ ਲੱਗਿਆ ਹਾਂ ਕੀ ਹੋ ਗਿਆ ਜੀ। ਇਹ ਜਿੱਥੇ ਜੰਦਾ ਲੱਗਿਆ ਹੋਇਆ ਨਾ, ਜੰਗਲਾ ਲੱਗਿਆ ਹੋਇਆ ਨਾ ਜੀ। ਹਾਂਜੀ। ਇੱਥੇ ਵੀ ਖਾਨ ਸਾਹਿਬ ਰਹੇ ਆ ਜੀ, ਬੈਂਕ ਆਫ ਪੰਜਾਬ ਦੀ ਬ੍ਰਾਂਚ ਹੁੰਦੀ ਸੀ। ਹਾਂ ਤੇ ਬਲਕਿ ਖਾਨ ਸਾਹਿਬ ਆਪ ਹੀ ਦੱਸੋ ਜੀ। ਇਹ ਜੀ 13 ਸਾਲਾ ਨੌਕਰੀ 'ਚ ਨਾ ਜਿਹੜਾ ਸਭ ਤੋਂ ਅੱਛਾ ਪੀਰੀਅਡ ਆ ਨਾ, ਉਹ ਇੱਥੇ ਦਾ ਵਾ। ਇੱਕ ਤਾਂ ਜਦੋਂ ਬਾਰਿਸ਼ ਪੈਂਦੀ ਸੀ, ਆਹ ਸੜਕ ਆ ਨਾ ਜਿਹੜੀ ਨਜ਼ਰ ਆਉਂਦੀ ਸੀ, ਬ੍ਰਾਂਚ 'ਚ ਬੈਠੇ ਬਾਰਿਸ਼ ਪੈ ਰਹੀ ਆ, ਲੋਕ ਆ ਰਹੇ ਜਾ ਰਹੇ ਆ। ਫਿਰ ਸਰਦੀਆਂ ਦੇ ਦਿਨਾਂ 'ਚ ਤਾਂ ਗੰਨੇ ਦੀ ਪੇਮੈਂਟ ਹੁੰਦੀ, ਰਾਸ਼ਨ ਦਾ। ਗਰਮੀਆਂ 'ਚ ਬਿਲਕੁਲ ਹੀ ਨਹੀਂ, ਸੌਣ ਭਾਦੋ 'ਚ ਕੋਈ ਕੰਮ ਨਹੀਂ ਹੁੰਦਾ ਸੀ। ਅਸੀਂ ਬਸ ਰੋਟੀ ਖਾ ਕੇ ਨਾ, ਚਾਹ ਪੀ ਕੇ ਉਹਦੇ ਤੇ 5 ਵਜਣ ਦਾ ਇੰਤਜ਼ਾਰ ਕਰਦੇ ਸੀ। ਫਿਰ ਅਸੀਂ ਲਤਾ ਦੇ, ਰਫੀ ਮੁਕੇਸ਼ ਦੇ ਗਾਣੇ ਸੁਣਦੇ ਸੀ ਇੱਥੇ। ਤੇ ਕਲੀਮ ਸਾਹਿਬ ਜਿਹੜੇ ਆ ਉਹ ਬੜੇ ਅੱਛੇ ਕੁੱਕ ਵੀ ਹੈ, ਸੁਪਰਵਾਈਜ਼ਰ। ਤੇ ਇੱਥੇ ਸਾਡੇ ਇੱਕ ਮੁੰਡਾ, ਹੁਣ ਮੇਰੇ ਅਮੀਨ ਸੀ ਉਸਦਾ ਨਾਮ,
ਤੇ ਉਸਨੇ ਜਨਾਬ ਨਾ ਜਦੋਂ ਬਾਰਿਸ਼ ਪੈਣੀ ਫਿਰ ਪੂੜੇ ਪਕਾਣੇ, ਇੱਥੇ ਅਸੀਂ ਨਾ ਪਕੌੜੇ ਪਕਾਉਂਦੇ ਸੀ ਹੈ, ਖਾਣੇ ਪੀਣੇ ਵਾਲਾ ਬਹੁਤ। ਇੱਥੇ ਇੱਕ ਹੋਟਲ ਹੁੰਦਾ ਸੀ ਤੇ ਉੱਥੋਂ ਰੋਟੀਆਂ ਜਿੰਨੀਆਂ ਮਰਜ਼ੀ ਵੀ ਮੰਗਾ ਲਓ। ਮੇਰੇ ਇੱਕ ਦੋਸਤ ਹੈਗੇ ਜਮੀਲ ਸਾਹਿਬ, ਉਹਨਾਂ ਨੇ ਕਹਿਣਾ ਹੁੰਦਾ ਸੀ ਵੀ ਬਾਅਦ ਵਿੱਚ ਭਾਵੇਂ 26 ਵੀ ਮੰਗਾ ਲੀਆਂ ਨਾ, ਹੁਣ ਕਹਿਣਾ 3 ਗਰਮ ਤਾਜ਼ਾ ਲੈ ਆਓ ਹੈ। ਤੇ ਇੱਥੇ ਹੀ ਲੜਕਾ ਇੱਕ ਸ਼ਰਾਫਤ ਕੰਮ ਕਰਦਾ ਸੀ, ਉਹ ਹੋਟਲ 'ਚ ਕੰਮ ਕਰਦਾ ਸੀ। ਬਾਅਦ ਵਿੱਚ ਉਹਨੂੰ ਪੜਾਇਆ ਜੀ ਇਹਨਾਂ ਨੇ, ਕਲੀਮ ਸਾਹਿਬ, ਜਮੀਲ ਸਾਹਿਬ, ਯਾਸੀਨ ਸਾਹਿਬ ਤੇ ਮਸੂਰ ਸਾਹਿਬ ਨੇ। ਉਹਨੇ ਮਾਸ਼ਾਅੱਲਾ ਇੰਟਰ BA ਕੀਤਾ ਤੇ ਹੁਣ ਤਾਂਦਲੇ ਵਾਲੇ ਬ੍ਰਾਂਚ 'ਚ ਨਾ ਉਹ ਅਫਸਰ ਲੱਗਾ ਹੈ। ਅੱਛਾ ਵਾਹ ਜੀ ਹਾਂ ਲੋ ਜੀ ਇਹ ਸੀਗੀਆਂ ਜੀ, ਲੋ ਜੀ ਇਹ ਸੀਗੀਆਂ ਜੀ ਇੱਥੇ ਚੌਧਰੀ ਸ਼ੂਗਰ ਮਿਲ ਦੇ ਨਾਲ ਰਾਣਾ ਅਸਲਮ ਖਾਨ ਵਕਾਰ ਸਾਹਿਬ ਦੀਆਂ ਇਹ ਗੋਜਰਾ ਸਮੁੰਦਰੀ ਸ਼ੂਗਰ ਮਿਲ ਸੀ ਪਹਿਲੇ, ਹਾਂਜੀ ਆ ਮਿਲ ਬਾਅਦ ਹੁਣ ਗੌਰਮੇ ਹੈ ਇਹਦਾ ਨਾਮ। ਤੇ ਉਹ ਪਿੱਛੇ ਜਿਹੜਾ ਤੁਹਾਨੂੰ ਜੰਗਲਾ ਦਿਖਾਇਆ ਉਹ ਰਾਣਾ ਸਾਹਿਬ ਦਾ ਜੀ ਬੈਂਕ ਹੁੰਦਾ ਸੀਗਾ। ਤੇ ਅਸੀਂ 26 ਪੁਲੀਆਂ ਸਟਾਪ ਕ੍ਰਾਸ ਕਰ ਰਹੇ ਹਾਂ, ਉੱਥੇ ਸਾਡੇ ਮੈਕ ਕੋ ਨਹੀਂ ਲੱਗੇ, ਇਸ ਵਾਸਤੇ ਉੱਥੇ ਵੀਡੀਓ ਨਹੀਂ ਬਣਾ ਸਕੇ। ਤੇ ਇੱਥੋਂ ਕਬੱਡੀ ਦਾ ਜਿਹੜਾ ਏਰੀਆ ਸ਼ੁਰੂ ਹੋ ਗਿਆ। ਕਬੱਡੀ ਦੇ ਬੜੇ ਨਾਮੀ ਨੇਟ ਜਿਹੜੇ ਪਲੇਅਰ ਹੈਗੇ ਆ, ਲਾਦਲਾ ਬੈਦੁੱਲਾ ਕੰਬੋ ਹੋ ਗਿਆ, ਹੋਰ ਵੀ ਬਹੁਤ ਸਾਰੇ। ਕਿਉਂ ਜੀ ਰਾਣਾ ਸਾਹਿਬ? ਹਾਂ ਬਿਲਕੁਲ, 45 ਵਾਲੇ ਸਟਾਫ ਤੇ ਸਾਨੂੰ ਉਹਨਾਂ ਦੀ ਤਸਵੀਰਾਂ ਨਜ਼ਰ ਆਣਗੀਆਂ ਲੱਗੀਆਂ ਹੋਈਆਂ। ਅੱਛਾ ਜੀ, ਚਲੋ ਫਿਰ ਉੱਥੋਂ 45 ਵਾਲੇ ਸਟਾਫ ਤੇ ਜੀ ਜਾ ਕੇ ਤੁਹਾਨੂੰ ਇਹ ਹੈ ਕਿ ਬੜੀ ਇੱਕ ਕਲਾਸਿਕ ਨਹਿਰ ਆ ਗਈ ਜੀ, ਬੜੀ ਵੱਡੀ। ਅੱਛਾ ਚਲੋ ਨਹਿਰ ਤੇ ਗੱਡੀ ਰੋਕਦੇ ਆ ਜੀ, ਫਿਰ ਉੱਥੇ ਤੁਹਾਨੂੰ ਨਹਿਰ ਦਿਖਾਉਂਦੇ ਆ ਤੇ ਚਲੋ ਨਹਿਰ ਤੇ ਫਿਰ ਗੱਲਬਾਤ ਕਰਾਂਗੇ ਅਗਲੀ ਕਿਹੜੀ ਹੈ। ਮਿਲ ਹੁਣ ਚੱਲਦੀ ਹੈ ਨਾ ਖਾਨ ਸਾਹਿਬ ਵਿੱਚ? ਹਾਂ ਮਿਲ ਚੱਲਦੀ ਹੈ। ਗੌਰਮੇ ਵਾਲਿਆਂ ਨੇ ਲੈ ਲਈ? ਹਾਂ ਗੌਰਮੇ ਵਾਲਾ। ਗੌਰਮੇ ਥੋੜਾ ਜਿਹੜਾ ਇਹ ਥਾਣਾ ਜਿੱਤਰ ਖਾਣੀ ਪੁਲਿਸ ਸਟੇਸ਼ਨ ਹਾਂ। ਵੀ ਬਣ ਗਿਆ ਜੀ ਨਵਾਂ। ਹਾਂ ਪਹਿਲੇ ਚੌਕੀ ਹੁੰਦੀ ਸੀ, ਹੁਣ ਇਹ ਥਾਣਾ ਵਾ। ਕਈ ਵੀ ਰੋਕਦੇ ਵੀ ਹੁੰਦੇ ਗੱਡੀਆਂ ਨੂੰ। ਅੱਜ ਕੱਲ ਮੈਂ ਹਰ ਕੰਮ ਚ ਰੁਕੀ ਹੋਈ ਇਹ ਹੈਗਾ ਜੀ ਤਰਖਾਣੀ ਥਾਣਾ, ਨਵੀਂ ਬਿਲਡਿੰਗ ਬਣ ਰਹੀ ਹੈ। ਸ਼ਵਾਲ ਜੂਨੀਅਰ ਇੱਥੇ ਰਿਹਾ ਜੀ ਐਸ ਜਿਹੜਾ ਹਾਕੀ ਦਾ ਪਲੇਅਰ ਸੀ ਨਾ, ਹਾਂ ਵੀ ਮੇਰਾ ਖਿਆਲ ਆਖਰੀ ਪੋਸਟਿੰਗ ਜਿਹੜੀ ਸੀ ਇਹ ਸੀ। ਇਹ ਆ ਗਈ ਨਾਮ ਹੈ ਪਛਾਣ, ਬਸ ਇੱਥੇ ਕੀ ਲਾ ਲਓ ਗੱਡੀ। ਛਾਂ ਦੇ ਵਿੱਚ ਰੋਕੀ ਥੋੜਾ ਜਿਹਾ ਅੱਗੇ ਜੀ ਕਰਕੇ। ਉਹ ਛਾਂ ਨਲਕੇ ਇੱਥੇ ਹੁੰਦੇ ਸੀ, ਪਾਣੀ ਆ ਉਹ ਨਲਕੇ ਹੈਗੇ ਜੀ, ਬੜਾ ਠੰਡਾ ਪਾਣੀ ਥੱਲੇ ਤੋਂ ਪਲਾਉਂਦੇ ਆ ਜੀ। ਚੱਲ ਰਿਹਾ। ਚੱਲ ਚਲੋ ਖੋਲੋ ਜਿਹੜਾ ਖੋਲੋ ਜੀ, ਖੋਲੋ ਖੋਲਿਓ ਜਰਾ ਉਧਰ ਆਓ ਜੀ ਰਾਣਾ ਸਾਹਿਬ। ਮੇਰੀ ਤਾਂ ਅੱਜ ਇੱਥੇ ਵਿੱਚ ਕੰਮ ਹਾਂਜੀ ਪ੍ਰੈਕਟਿਸ ਹੋ ਜਾਣੀ ਅੱਛੀ ਖਾਸੀ। ਮੇਰੀ ਚੰਗੀ ਭੱਲੀ ਤੁਸੀਂ ਮੇਰੀ ਇੱਕ ਮੇਰਾ ਡੋਲਾ ਬਣ ਜਾਣਾ ਖੱਪਾ ਚੰਗਾ ਭਲਾ ਜੀ। ਕਾਹਦਾ? ਇਹ ਆ ਗੇਟ ਖੋਲਣਾ ਤੇ ਬੰਦ ਕਰਨਾ। ਪ੍ਰੋਟੋਕੋਲ ਦੇ ਨਾਲ ਉਤਰ ਰਹੇ ਆ ਜੀ, ਪ੍ਰੋਟੋਕੋਲ ਨਾਲ ਚੱਲ ਰਹੇ ਆ। ਹਾਂ ਠੀਕ ਆ ਜੀ, ਠੀਕ ਆ। ਪ੍ਰੋਟੋਕੋਲ ਖਤਮ ਕਰ ਦਿੱਤਾ ਨੂੰ ਅੱਗੇ ਬੰਦ। ਤਾਂ ਜੀ ਆ ਦੇਖੋ ਤੁਸੀਂ ਇੱਥੇ ਇਹ ਨਲਕੇ ਲੱਗੇ ਹੋਏ ਆ ਹੈ। ਨਹਿਰ ਦੇ ਕਿਨਾਰੇ ਜਿਹੜੇ ਨਲਕੇ ਹੁੰਦੇ ਨਾ, ਬਹੁਤ ਹਾਂ। ਠੰਡਾ ਪਾਣੀ ਹੁੰਦਾ ਵਾ। ਬੱਚੇ ਖੇਡ ਰਹੇ ਤੁਸੀਂ ਦੇਖਿਆ। ਲਓ ਜੀ, ਆ ਸ਼ਕਰਕੰਦੀ ਮੌਜੂਦ ਆ ਬਿਲਕੁਲ ਇੱਥੇ। ਸ਼ਕਰਕੰਦੀ ਖਾਣਾ ਖਾਈ ਜਾਏਗੀ। ਅੱਛਾ ਹਾਂ ਤੇ ਰਾਣਾ ਫਿਰ ਜਿਹੜਾ ਅੱਗੇ ਇੰਤਜ਼ਾਮ ਆ ਉਹ ਤਾਂ ਫਿਰ ਕੋਈ ਨਹੀਂ, ਅੱਗੇ ਚੱਲਦਾ ਰਹੂਗਾ। ਹਾਂ ਹਾਂਜੀ ਅੱਗੇ ਜਿਹੜਾ ਇੰਤਜ਼ਾਮ ਉਹਦਾ ਖਾਣੇ ਰਹਿੰਦਾ ਸ਼ਕਰਕੰਦੀ ਦਾ ਵੀ ਅੱਗੇ। ਹਾਂ ਨਹੀਂ ਸ਼ਕਰਕੰਦੀ ਤੁਸੀਂ ਨਾ ਫਿਰ ਥੋੜੀ ਜਿਹੀ ਲੈ ਲਿਓ ਜੀ। ਥੋੜੀ ਜੀ ਆਓ ਅੱਗੇ ਆਓ ਰਾਣਾ ਸਾਹਿਬ, ਉਧਰ ਆਓ। ਉਹ ਠੰਡਾ ਹਾਂਜੀ ਇਹ ਕੀ ਰੇਤ ਵਾਲਾ? ਇਹ ਕਿਹੜੀ ਨਹਿਰ ਆ ਜੀ? ਇਹ ਗੋਗੇਰਾ ਬ੍ਰਾਂਚ ਆ। ਹੂੰ ਤੇ ਸਾਡੇ ਪਿੰਡ ਨੂੰ ਵੀ ਇਸੇ ਨਹਿਰ ਦਾ ਪਾਣੀ ਲੱਗਦਾ ਵਾ। ਹੂੰ ਤੇ ਮੂੰਗੀ ਬੰਗਲਾ ਅੱਗੇ ਇਹਦੇ ਤੇ ਨਾ ਜਿਹੜਾ ਵਾ ਅੱਡਾ, ਜਿੱਥੇ ਕਿ ਉਹ ਬਰਫੀ ਮਸ਼ਹੂਰ ਹੈ ਤੇ ਤਾਏ ਵਾਲੀ, ਉਹ ਵੀ ਇਹਦੇ ਤੇ ਇਹ ਕਮਾਲੀਏ ਤੱਕ ਜਿਹੜਾ ਨਾ ਹੂੰ। ਅੱਗੇ ਜਾਂਦੀ ਹੈ। अस्सलाम वालेकुम। ਹਾਂ ਬਹੁਤ ਜ਼ਬਰਦਸਤ ਆ। ਗੱਡੀ ਨੂੰ ਮੇਰੇ ਖਿਆਲ ਥੋੜਾ ਜਿਹਾ ਲਾ ਕੇ नहीं ठीक है। ਕਰਕੇ ਸੜਕ ਦੇ ਕਿਨਾਰੇ ਖੜੀ ਹੈ। ਸੜਕ ਤੋਂ ਲਾ ਕੇ ਹਾਂ 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 हाँ जी कैसा पानी है जी? ਮੈਂ ਕਿਹਾ ਇੰਜ ਲੱਗਦਾ ਜਿਵੇਂ ਬਰਫ਼ ਪਾ ਕੇ ਰੱਖਿਆ। अच्छा ਮੈਨੂੰ ਕੈਮਰਾ ਫੜਾਓ ਤੇ ਤੁਸੀਂ ਪਾਣੀ ਦੇ। ਤੁਸੀਂ ਵੀ ਪਾਣੀ ਇਹ ਪਿੰਡ ਦੇ ਹੀ ਆ ਤੁਸੀਂ? ਹਾਂਜੀ ਭਾਈ।
ਕਿਹੜਾ ਕਿਹੜਾ ਪਲੇਅਰ ਹੈ ਮੇਰੇ ਤੇਰੇ ਕਬੱਡੀ ਦਾ? ਲਾਲਾ ਜਾਬਰ ਕੰਬੋ, ਲਾਲਾ ਅਲੀ ਜਾਬਰ ਕੰਬੋ, ਅੱਛਾ ਦੋਨੇ ਭਰਾ ਆ। ਲਾਲਾ ਬੈਦੁੱਲਾ ਕੰਬੋ। ਕਿਹੜੇ ਪਿੰਡ ਦੇ ਆ? ਰੂਪੋ। ਲਾਲਾ ਜਾਬਰ, ਲਾਲਾ ਅਲੀ ਜਾਬਰ ਦੋਨੇ ਭਰਾ ਵਾ 45 ਅੱਡੇ ਦੇ। ਲਾਲਾ ਬੈਦੁੱਲਾ ਕੰਬੋ ਲੋਕੋਗੀ ਦਾ, ਮਤਲੂਬਾ 47। ਹਾਂਜੀ, ਮਤਲੂਬਾ 47 ਦਾ ਜੀ। 445 ਦੇ ਦੋ ਭਰਾ ਆ। ਕੱਲਾ 45। ਕੱਲਾ 45। ਅੱਛਾ 45 ਨੇ ਮੈਂ ਤੈਨੂੰ ਉੱਥੇ ਮੰਨ ਕੇ ਬਸ ਉਹ ਮੈਨੂੰ ਫੇਰ ਯਾਦ ਨਹੀਂ ਰਹਿੰਦਾ। ਹਾਂ ਵੀ ਇਸ ਰੋਡ ਦੇ ਉੱਤੇ ਜਿੰਨੇ ਪਿੰਡ ਆ ਨਾ 45 46 47 ਅੱਛਾ ਵੀ ਉਹਨਾਂ ਦੇ ਨਾਲ ਇਕੱਲੇ ਆ। 52 ਹੈ। ਅੱਛਾ ਕੱਲੀ 52 ਕੱਲੀ 52 ਪਿੱਛੇ ਰਹਿ ਗਈ ਆ। ਜਾਬਰ ਕੰਬੋ ਤੇ ਦੂਸਰਾ ਅਲੀ ਜ਼ਫਰ ਪਿੰਡ ਕੰਬੋ। ਦੀਆਂ ਕਈ ਸਵਾਰੀਆਂ ਜਦੋਂ ਫੈਸਲਾਬਾਦ ਤੋਂ ਬਹਿ ਕੇ ਕੱਲਾ 52 ਕਹਿੰਦੀਆਂ ਸੀ ਨਾ ਉਹ ਇੱਥੇ ਪਹੁੰਚ ਜਾਂਦੀਆਂ ਹਾਂ ਅੱਛਾ 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 ਤੇ ਅੱਜ ਉਧਰ ਦੀਆਂ ਤੇ ਆ ਦੇਖੋ ਨਹਿਰ ਜਨਾਬ ਬੜੀ ਜਿਹੜੀ ਹੈ ਨਾ ਬੜੀ। ਤੇ ਮਤਲੂਬਾ ਕਿਹੜੇ ਪਿੰਡ ਦਾ ਜੀ? 47 ਖਤਰਾਵਾਂ। ਹਾਂਜੀ ਇਹ ਜੀ ਕਬੱਡੀ ਦਾ ਜੀ ਏਰੀਆ 47 ਖਤਰਾਵਾਂ ਦਾ ਮਤਲੂਬਾ ਜੀ। ਲੋਕੋ ਕੀ ਕੰਬੋ ਕੰਬੋ। ਸਹੀ ਹੋ ਗਿਆ ਜੀ। ਆ ਜਾਓ ਜੀ, ਤੁਹਾਨੂੰ ਸ਼ਕਰਕੰਦੀ ਖਿਲਾਈ ਹੈ ਜੀ ਰਾਣਾ ਸਾਹਿਬ। ਟੇਸਟ ਵਾਸਤੇ ਲੈ ਆਓ ਜੀ, ਬਸ ਮੈਂ ਤਾਂ ਜੋ ਤੁਸੀਂ ਜਿੰਨੀ ਖਾਣੀ ਆ ਖਾ ਸਕਦੇ ਹੋ। ਨਹੀਂ ਕਿਆ ਛਾਂ ਆ। ਲਓ ਜੀ ਸ਼ਕਰਕੰਦੀ ਆ ਗਈ ਹੈ ਜੀ। ਬਹੁਤ ਜ਼ਬਰਦਸਤ ਆ, ਦੇਖਣ ਚ ਲੱਗ ਰਹੀ ਆ। ਟੇਸਟ ਕਰਕੇ ਰਾਣਾ ਸਾਹਿਬ ਦੱਸਣਗੇ, ਹਬੀਬੁੱਲਾ ਸਾਹਿਬ ਦੱਸਣਗੇ। ਹਾਂਜੀ ਕਿੱਦਾਂ ਦੀ ਜੀ? ਨਾਲੇ ਦੱਸਾਂ ਕੀ ਹੁੰਦਾ ਖਾਣੇ 'ਚ ਨਾ ਟੇਸਟ ਤੋਂ ਇਲਾਵਾ ਲੋਕੇਸ਼ਨ ਵੀ ਉਹ ਬੜੀ ਵੀ ਇੱਕ ਟੇਸਟ ਹੁੰਦਾ। ਹਾਂ ਉਹਦਾ ਅਗਰ ਤੁਸੀਂ ਬਹੁਤ ਚੰਗਾ ਖਾਣਾ ਵਾ ਬਹੁਤ ਬੁਰੀ ਜੀ ਜਗ੍ਹਾ ਤੇ ਬੈਠੇ ਆ ਤੇ ਤੁਸੀਂ ਉਹ ਖਾਣਾ ਨਹੀਂ ਖਾ ਸਕਦੇ। ਤੇ ਇਹ ਦੇਖਣਾ ਨਹਿਰ ਦਾ ਕਿਨਾਰਾ ਤੇ ਆ ਕਿੱਡੇ ਕਿੱਡੇ ਲੱਗੇ ਹੋਏ ਦਰਖਤ ਤੇ ਹਵਾ ਚੱਲ ਰਹੀ ਆ। ਹਾਏ ਹਾਏ ਕੀ ਬਾਤ ਹੈ। ਮੈਨੂੰ ਆ ਛਾਂ ਬੜੀ ਪਸੰਦ ਆਈ ਇੱਥੇ। ਇੱਥੇ ਉੱਪਰ ਸਾਡੇ ਹੋਰ ਵੀ ਦੋਸਤ ਦੋ ਬੈਠੇ ਜਨਾਬ ਜੀ, ਇੱਥੇ ਖਾ ਰਹੇ ਆ, ਆਪਣੀ ਕੋਈ ਗੱਪ ਲਾ ਰਹੇ ਆ, ਕੀ ਕਹਿ ਰਹੇ ਆ ਇਹ ਸਾਨੂੰ ਕੋਈ ਪਤਾ ਨਹੀਂ। ਮੈਂ ਵੀ ਟੇਸਟ ਕਰ ਲਵਾਂ ਜੀ, ਨਹੀਂ ਤੇ ਇਹਨਾਂ ਨੇ ਫਿਰ ਦੋਨੇ ਜੀ ਆ ਜਿਹੜੇ ਇਹ ਜੁੜੇ ਹੋਏ ਆ ਜੀ, ਮੈਨੂੰ ਇਹਨਾਂ ਨੇ ਚਮਚੀ ਵੀ ਨਹੀਂ ਦੇਣੀ ਜਿਹੜਾ ਹਿਸਾਬ ਕਿਤਾਬ ਦਾ। ਜਦੋਂ ਆਏ ਲਓ ਜੀ, ਜੇ ਤੁਹਾਡਾ ਗੋਜਰਾ ਸਮੁੰਦਰੀ ਰੋਡ ਦੇ ਉੱਤੇ ਗੁਜ਼ਰ ਹੋਵੇ ਨਾ, ਇਹ ਕਿਹੜੀ ਨਹਿਰ ਆ ਜੀ? 45 ਹੈ 45 ਹੈ ਕੋਲ 45 ਕੋਲ 45 ਵਾਲੀ ਨਹਿਰ ਦੇ ਉੱਤੇ ਨਾ ਸ਼ਕਰਕੰਦੀ ਆ ਕੇ ਜ਼ਰੂਰ ਖਾਇਓ। ਬਹੁਤ ਟੇਸਟੀ ਆ। ਮੈਂ ਜ਼ਿਆਦਾ ਤਾਂ ਨਹੀਂ ਖਾਣੀ, ਫਿਰ ਗੱਲ ਇਹ ਆ ਦੋ ਚਮਚੀਆਂ ਬਸ ਲੈਣੀਆਂ। ਉਹਦੀ ਵਜ੍ਹਾ ਵੀ ਅੱਗੇ ਜਾ ਕੇ ਮੈਂ ਖਾਣਾ क्या बात है, जबरदस्त जी। ਚਾਚਾ ਸ਼ਰੀਫ ਯਾਦ ਆਇਆ ਕਿ ਨਹੀਂ? क्या बात है। हाँ जी हाँ, चाचा शरीफ का भी असं इंटरव्यू करना है। ਹਾਂ ਆਇਆ ਨਾ ਯਾਦ। हाँ जी, स्कूल याद कराता है। ਕਰਦੀ ਹੈ ਉਦੋਂ ਕਰਦੀ ਹੈ, ਉਸ ਤੋਂ ਬਾਅਦ ਤਾਂ ਜ਼ਿੰਦਗੀ ਨੇ ਮੌਕਾ ਹੀ ਨਹੀਂ ਦਿੱਤਾ। ठहर जाओ जी। हाँ जी, एक लफ्ज उर्दू का पुरशकू शकू है ਤੇ ਅੰਗਰੇਜ਼ੀ ਚ ਕਹਿੰਦੇ ਮੇਰੇ ਖਿਆਲ ਗ੍ਰੈਂਜੂਅਰ ਕੁਛ ਇਸ ਤਰ੍ਹਾਂ ਦਾ, ਮੈਨੂੰ ਸਹੀ ਤਲਫਜ਼ ਨਹੀਂ ਯਾਦ ਹੈ ਕਿ ਉਹ ਹੁੰਦਾ ਕਿ ਸ਼ਾਨੋ ਸ਼ੌਕਤ ਜੇ ਵਾਲਾ ਜਿਹੜਾ ਵਾ ਨਾ, ਜਿਸ ਤਰ੍ਹਾਂ ਗ੍ਰੈਂਡ ਵੱਡਾ ਜਿਹੜਾ ਵਾ। ਤੇ ਇਹ ਪੁਲ ਦੇ ਨਾ ਦੇਖੋ ਤੁਸੀਂ, ਉਹ ਪਿੱਲਰ ਜਿੰਨੇ ਵੱਡੇ ਆ, ਜਿਸ ਤਰ੍ਹਾਂ ਹੈ ਉਹ ਜਿੰਨੀ ਉਹਦੀ ਚੌੜਾਈ ਆ, ਉਹ ਲਫ਼ਜ਼ ਤੁਹਾਨੂੰ ਨਾਲ ਫਿਰ ਲੱਗੇ ਹੋਏ ਸਫੈਦੇ ਦੇ ਦਰਖਤ। ਪੁਰਾਣੀ ਟੈਕਨੋਲੋਜੀ ਹੈ। ਹਾਂ ਪੁਰਾਣੀ ਨਾਲ ਟੈਕਨੋਲੋਜੀ, ਹੀ ਬਣਿਆ ਹੈ। ਹਾਂ ਬਿਲਕੁਲ। ਉਹ ਨਹੀਂ ਹੈ ਹੁਣ ਜਿਹੜੇ ਸੀਮੈਂਟਡ ਪਿੱਲਰ ਦੇ ਵਿੱਚ ਜਾਂਦੇ, ਉਹ ਨਹੀਂ ਹੈ। ਨਹੀਂ ਇੱਟਾਂ ਨਾਲ ਬਣਿਆ ਹੈ, ਪੁਰਾਣੇ ਦੌਰ ਦਾ ਪੁਲ ਆ। ਤੇ ਬਹੁਤ ਸ਼ਾਨਦਾਰ ਹੈ। ਇਹਦੇ ਤੇ ਅਗਰ ਤੁਸੀਂ ਸਾਈਕਲ ਜਾਂ ਮੋਟਰਸਾਈਕਲ ਤੇ ਸਫ਼ਰ ਕਰੋ ਨਾ ਤੇ ਬੜੀ ਛਾਂ ਹੈ, ਬਹੁਤ ਘੱਟ ਛਾਂ ਰਹਿ ਗਈ ਆ ਹੁਣ। ਤੇ ਵਰਨਾ ਛਾਵਾਂ ਕਦਮ ਹੁਣ ਛਾਵਾਂ ਲੱਭਣੀਆਂ ਪੈਂਦੀਆਂ। चलिए जी। हाँ चलिए। अयाली लफ्ज है, ਯਾਲੀ बकरियां चराने वाला। ਰੇਵੜ ਨੂੰ ਪੰਜਾਬੀ ਚ ਕੀ ਕਹਿੰਦੇ?
ਰੇਵੜੀ ਕਿਉਂਕਿ ਉਰਦੂ ਚ ਗੱਲਾ ਕਹਿੰਦੇ ਹੈ ਜਾਨਵਰਾਂ ਦਾ, ਤੇ ਅੰਗਰੇਜ਼ੀ ਚ ਹਰਡ ਕਹਿੰਦੇ ਆ। ਕੀ ਹਰਡ ਹਰਡ ਆਫ ਸ਼ੀਪਸ। ਹਾਂ। ਲਓ ਜੀ ਅਸੀਂ 45 ਵਾਲੀ ਨਹਿਰ ਜਿਹੜੀ ਆ ਉਹ ਛੱਡਤੀ ਆ ਤੇ ਗੋਜਰੇਲੇ ਨੂੰ ਅਸੀਂ ਆਪਣਾ ਸਫ਼ਰ ਜਿਹੜਾ ਸ਼ੁਰੂ ਕਰਤਾ। ਅੱਗੇ ਆਏਗਾ ਪਿੰਡ 45, ਹੂੰ। ਠੀਕ ਆ, ਉਹ ਵੀ ਤੁਹਾਨੂੰ ਦਿਖਾਣੇ ਆ। ਤੇ ਹੋ ਸਕਦਾ ਵੀ ਸਾਨੂੰ ਇਧਰੋਂ ਵੀ ਸਾਡੇ ਕੁਨਵੇ ਦੇ ਵਿੱਚ ਕੁਝ ਲੋਕ ਕਿਉਂ ਜੀ ਹਾਂਜੀ ਹਾਂਜੀ ਸ਼ਰੀਕ ਹੋਣ ਜੀ, ਸਾਡੇ ਨਾਲ ਜੁੜੇ ਹੋਏ ਹੋਣ। ਰਾਣਾ ਸਾਹਿਬ ਲੈ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਵੀ ਜਦੋਂ ਸ਼ੂਗਰ ਮਿਲ ਦਾ ਨਾ ਰਸ਼ ਹੁੰਦਾ ਸੀ ਨਾ, ਹਾਂ। ਆ 45 ਤੋਂ ਲੈ ਕੇ ਤੇ ਮਿਲ ਤੱਕ ਨਾ ਟਰਾਲੀਆਂ ਦੀ ਲਾਈਨ ਲੱਗੀ ਹੁੰਦੀ ਸੀ ਤੇ ਅਕਸਰ ਇੱਥੋਂ ਉਤਰ ਕੇ ਨਾ ਬੱਸ ਤੇ ਪੈਦਲ ਜਾਣਾ ਪੈਂਦਾ ਸੀ। ਸਹੀ। ਬੱਸ ਨੇ ਲੇਟ ਕ੍ਰਾਸ ਕਰਨਾ ਹੁੰਦਾ ਸੀ। ਹਾਂ, ਇੰਨੀ ਦੇਰ 'ਚ ਬੰਦਾ ਤੁਰ ਕੇ ਪਹੁੰਚ ਜਾਂਦਾ ਸੀ। ਹਾਂ, ਘੰਟਾ 2 ਘੰਟੇ ਇੱਥੇ ਲੱਗ ਜਾਂਦੇ ਸੀ। ਪਰ ਹੁਣ ਇਹ ਬਹੁਤ ਘਟ ਗਿਆ ਸਮਾਂ। ਇਹ ਮੇਰਾ ਖਿਆਲ 45 ਦਾ ਅੱਡਾ ਆ ਕਿ ਪਿੰਡ ਵੀ ਇਹ ਸੜਕ ਦੇ ਉੱਤੇ ਹੀ ਹੈ? ਹਾਂ। ਹਾਂ ਸਰ, ਇਹ ਪਿੰਡ ਵੀ ਉੱਪਰ ਹੀ ਆ। ਅੱਛਾ ਇਹ ਪਿੰਡ ਉੱਤੇ ਆ, ਲੇਕਿਨ ਬਾਕੀ ਜਿਹੜੇ ਪਿੰਡ ਆ ਨਾ ਹਾਂ ਇਹਨਾਂ ਦੀ ਉਹ ਗੱਲ ਕਰ ਰਿਹਾ ਸੀ, ਲੁੱਪੋ ਕੀ ਤੇ ਦੂਸਰੇ, ਹਾਂ, ਉਹ ਹਟਵੇਂ ਆ। ਉਹ ਫਿਰ ਸਾਈਡਾਂ ਦੇ ਉੱਤੇ ਆ, ਜਿਨ੍ਹਾਂ ਦੇ ਵਿੱਚੋਂ ਇੱਥੇ ਕਹਿੰਦੇ ਸੀ ਜੀ ਬੋਰਡ ਲੱਗਿਆ ਹੋਊਗਾ ਜਿਹੜੇ ਕਬੱਡੀ ਦੇ ਸਟਾਰ ਪਲੇਅਰ ਹਨ। ਉਹ ਉੱਥੇ ਤੁਹਾਨੂੰ ਦੁਕਾਨਾਂ ਤੇ ਉਹਨਾਂ ਦੀਆਂ ਫੋਟੋਆਂ ਨਜ਼ਰ ਆਣਗੀਆਂ। ਅੱਛਾ ਅੱਛਾ ਅੱਛਾ। ਸਾਰੀ ਗੱਲ ਹੈ ਵੀ ਫਿਰ ਇੱਥੇ ਦੇ ਸਟਾਰ ਆ ਤੇ ਉਹਨਾਂ ਦੀਆਂ ਤਸਵੀਰਾਂ ਤਾਂ ਲੱਗਣੀਆਂ ਪੂਰੇ ਵਰਲਡ ਦੇ ਸਟਾਰ ਆ ਜੀ। ਕਬੱਡੀ ਤਾਂ ਫਿਰ ਪੰਜਾਬੀਆਂ ਦੀ ਸ਼ਾਨ ਸ਼ੌਕਤ ਆ ਨਾ ਜੀ, ਖੇਡ ਆ ਜਵਾਨਾਂ ਦਾ। ਤੇ ਤੁਸੀਂ ਦੇਖ ਲਓ ਕਬੱਡੀ ਦੇ ਵਿੱਚ ਚਾਹੇ ਕੈਨੇਡਾ ਦੀ ਟੀਮ ਆ, ਅਮਰੀਕਾ ਦੀ ਟੀਮ ਆ, ਨਿਊਜ਼ੀਲੈਂਡ ਦੀ ਟੀਮ ਆ, ਉਹਦੇ ਵਿੱਚ ਸਾਰੇ ਜਿਹੜੇ ਮੋਸਟਲੀ ਹਾਂ, ਪੰਜਾਬੀ ਖੇਲਣ। ਪੰਜਾਬੀ ਖੇਲ ਰਹੇ ਆ ਜੀ। ਪੰਜਾਬੀਆਂ ਦੀ ਖੇਡ ਆ ਸਾਰੇ। ਸਾਡਾ ਪੰਜਾਬ ਅਮੀਰ ਸਾਹਿਬ ਦਾ ਕਹਿਣ ਦਾ ਮਕਸਦ ਇਹ ਹੈਗਾ ਕਿ ਕੋਈ ਲੈਂਦਾ ਜਾਂ ਚੜਦਾ ਨਹੀਂ। ਪੰਜਾਬ ਪੰਜਾਬੀ ਆ, ਦੋਨਾਂ ਪਾਸਿਆਂ ਦੇ ਪੰਜਾਬੀਆਂ ਪੰਜਾਬੀ ਦੀ ਸ਼ਨਾਖਤ ਦੋ ਹੀ ਆ, ਪੰਜਾਬੀ ਬੋਲੀ ਹਾਂ। ਤੇ ਕਬੱਡੀ ਦਾ ਖੇਡ। ਕਬੱਡੀ ਦਾ ਖੇਲ ਬਿਲਕੁਲ। ਲਓ ਜੀ ਆ ਮੇਰੇ ਖਿਆਲ ਨਾਲ ਜੀ ਹੈ ਰਾਣਾ ਸਾਹਿਬ, ਇਹੀ ਹੈ ਜੀ 45 ਅੱਡਾ। ਹਾਂਜੀ ਹਾਂ। ਲਓ ਜੀ ਅਸੀਂ ਇਸ ਵੇਲੇ ਗੁਜ਼ਰ ਰਹੇ ਹਾਂ ਜੀ 45 ਅੱਡੇ ਤੋਂ ਹਾਂ, ਜੀ। ਇਹ ਉਹ ਅੱਗੇ ਮੇਨ ਅੱਡਾ ਉਹ ਅਗਲੇ ਪਾਸੇ ਆ। ਅੱਛਾ ਅੱਛਾ, ਸ਼ੁਰੂ ਹੋ ਗਿਆ ਇੱਥੋਂ ਪਿੰਡ। ਇਹ ਭਾਵੇਂ ਤਾਂ ਖਾਨ ਸਾਹਿਬ ਸਮੁੰਦਰੀ ਦਾ ਵੀ ਆਖਰੀ ਪਿੰਡ ਹੈ ਜਾਂ ਗੋਜਰੇ ਚ ਆਉਂਦਾ ਹੈ? ਇਹ ਸਮੁੰਦਰੀ ਚ ਆ। ਸਮੁੰਦਰੀ ਦਾ ਨਾ ਹਾਂ। ਇਹ ਆਖਰੀ ਪਿੰਡ ਨਹੀਂ ਹੋਣਾ ਫਿਰ ਆਹ ਉਸ ਤੋਂ ਅੱਗੇ ਫਿਰ ਜਿਹੜਾ ਇਸ ਤੋਂ ਅੱਗੇ ਫਿਰ ਤਹਿਸੀਲ ਗੋਜਰਾ ਨਾ ਜਿਹੜੀ, ਉਹ ਮੇਰਾ ਖਿਆਲ ਹਾਂ ਉਹ ਸ਼ੁਰੂ ਹੋ ਜਾਂਦਾ। ਥੋੜਾ ਜਿਹਾ ਅੱਗੇ ਬੋਰਡ ਆਏਗਾ ਉੱਤੇ। ਹਾਂਜੀ ਲਓ ਜੀ ਆ ਮੇਨ ਅੱਡਾ ਜੀ 45 ਦਾ। ਹਾਂਜੀ ਇਧਰੋਂ ਸੜਕਾਂ ਨਿਕਲ ਰਹੀਆਂ, ਇਧਰੋਂ ਵੀ ਕੋਈ ਸੜਕ ਜਾ ਰਹੀ ਆ। ਇਹ ਉਹੀ ਪਿੰਡਾਂ ਨੂੰ ਜਾਂਦੀਆਂ ਹੋਣੀਆਂ ਜਿੱਦਾਂ ਖਤਰਾਵਾਂ ਨੂੰ ਹੋ ਗਈ ਜਾਂ ਲੋਪੋ ਕੀ ਨੂੰ ਹੋ ਗਈ ਹੈ, ਮੈਨੂੰ ਨਹੀਂ ਪਤਾ ਹੈਗਾ, ਪਰ ਇਹ ਉਵੇਂ ਹੀ ਆ ਗੱਲਬਾਤ। ਲਓ ਜੀ ਅਸੀਂ 45 ਅੱਡਾ ਕ੍ਰਾਸ ਕਰ ਲਿਆ ਤੇ ਜਿੱਦਾਂ ਕਿ ਤੁਹਾਨੂੰ ਅਸੀਂ ਦੱਸਿਆ ਵੀ ਅਸੀਂ ਜਾ ਰਹੇ ਹਾਂ ਜੀ ਗੋਜਰਾ ਸ਼ਹਿਰ ਤੇ ਉੱਥੇ ਜਾ ਕੇ ਫਿਰ ਗੱਲਬਾਤ ਜਿਹੜੀ ਹੋਊਗੀ ਤੁਹਾਡੇ ਨਾਲ ਉਹ ਵੱਖਰੇ ਟਾਈਪ ਦੀ ਹੋਊਗੀ ਰਾਣਾ ਸਾਹਿਬ ਦੇ ਨਾਲ ਜੀ। ਇਹ ਸਾਡਾ ਹੈਗਾ ਸਫਰੀ ਵਲੌਗ, ਉਹ ਸਾਡਾ ਰਹਿਮੇ ਸ਼ਾਹ ਹੈਗਾ ਤੋਂ ਪੂਰਾ ਗੋਜਰਾ। ਪੰਜਾਬ ਦਾ ਹਿੱਸਾ ਰਹਿਮੇ ਸ਼ਾਹ ਤੋਂ ਗੋਜਰਾ ਦਾ ਸਫ਼ਰ ਹੈ ਜੀ ਸਾਡਾ ਇਹ। ਲਓ ਜੀ ਸਜਣੋਂ ਦੇ ਬੇਲੀਓ ਅਸੀਂ ਅੱਪੜ ਗਏ ਆ ਜੀ ਪਿੰਡ ਸਖੀਰਾ, ਚੰਗ ਨੰਬਰ 46 ਆਪੇ ਸਖੀਰਾ। ਸਖੀਰਾ। ਹਾਂ, ਇੱਥੇ ਜਲੇਬੀਆਂ ਵਾਲੀ ਇੱਕ ਬੜੀ ਦੁਕਾਨ ਹੁੰਦੀ ਸੀ ਰਾਣੀ ਦੋ ਭਰਾ ਹੁੰਦੇ ਸੀ ਜੀ। ਅੱਛਾ ਜੀ। ਦੋ ਭਰਾਵਾਂ ਦੀ ਦੁਕਾਨ ਸੀ ਜਲੇਬੀਆਂ ਵਾਲੀ। ਇਹ ਦੱਸੋ ਨਾ ਜੀ। ਤੇ ਆ ਦੁਕਾਨ ਹੈ ਜੀ, ਹੁਣ ਇੱਕ ਭਰਾ ਬੈਠਾ ਵਾ। ਅੱਛਾ ਤੇ ਇਹ ਸੱਜੇ ਪਾਸੇ ਦਰਬਾਰ ਆ ਬੜਾ। ਪਤਾ ਨਹੀਂ ਹੁਣ ਬਹੁਤ ਹੋ ਗਿਆ ਆ ਜਾਂ ਕੀ ਹੋ ਗਿਆ। ਬਾਬਾ ਲਾਲ ਸ਼ਾਹ। ਹਾਂ, ਇਹਦੇ। ਜਲੇਬੀ ਖਾਣੀ ਖਾਨ ਸਾਹਿਬ। ਇਹ ਹੁਣ ਟਾਈਮ ਨਹੀਂ ਹੈ ਵਾਪਸੀ ਤੇ ਜਿਹੜਾ ਵਾ ਨਾ। ਲਓ ਜੀ ਮੇਰਾ ਤੁਹਾਨੂੰ ਪਤਾ ਪਰਸੋਂ ਤਰਸੋਂ ਦਾ ਮੈਂ ਤੁਹਾਨੂੰ ਉੱਥੇ ਡੇਰੇ 'ਚ ਬੈਠਿਆਂ ਵੀ ਕਿਹਾ ਸੀ ਕਿ ਨਹੀਂ ਨਹੀਂ, ਜਲੇਬੀ ਜੀ ਬਿਲਕੁਲ ਤੁਹਾਨੂੰ ਜਿਹੜੀ ਵਾਪਸੀ ਸ਼ੈ ਵੀ ਆ ਪਾਵਾਂਗੇ। ਰਹੀ ਆ ਨਾ ਜੀ, ਹਬੀਬੁੱਲਾ ਸਾਹਿਬ ਕਹਿ ਰਹੇ ਆ ਵੀ ਉਹ ਖਾਣੀ ਹੈ। ਨਹੀਂ ਜੀ, ਹਬੀਬੁੱਲਾ ਸਾਹਿਬ ਦਾ ਤੇ ਮੇਰਾ ਹਾਂਜੀ, ਬੜਾ ਇਹ ਕੋਈ ਪਹਿਲਾ ਸ਼ਾਇਦ ਸਫ਼ਰ ਦਾ ਵੀ। ਗੁਜ਼ਰਿਆ ਨਾ। ਅਸੀਂ ਲਾਹੌਰੋਂ ਨਨਕਾਣੇ ਵਾਲੀ ਪਾਸੇ ਤੇ ਨਾ, ਨਨਕਾਣੇ ਮੇਰੇ ਇੱਕ ਦੋਸਤ ਹੈ ਸੀ, ਉਹਨਾਂ ਨੂੰ ਮਿਲਣ ਗਏ ਤੇ ਇਹ ਬੱਸ 'ਚ ਜਿਹੜਾ ਵੀ ਕੋਈ ਚੀਜ਼ ਲੈ ਕੇ ਚੜੇ ਨਾ, ਹਾਂ। ਇਹ ਹਰ ਸ਼ੈ ਲੈ ਲੈਂਦੇ ਆ, ਯਾਨੀ ਕਿ ਅਮਰੂਦ ਲੈ ਲੈ, ਨਾਲ ਜਲੇਬੀਆਂ ਲੈ ਲਈਆਂ, ਨਾਲ ਕੁਲਫੀ। ਔਰ ਮੈਂ ਹੁਣ ਇਹ ਚੀਜ਼ਾਂ ਦਾ ਬੜਾ ਖਿਆਲ ਕਰਦਾ ਆ ਵੀ ਗਰਮ ਤੋਂ ਬਾਅਦ ਠੰਡੀ ਉਹ ਜਦੋਂ ਇਹਨਾਂ ਨੇ ਚੌਥੀ ਪੰਜਵੀਂ ਸ਼ੈ ਲਈ, ਮੈਂ ਕਿਹਾ ਭਾਈ ਸਾਹਿਬ ਇਹ ਰਹਿਣ ਦੋ। ਮੈਂ ਕਿਹਾ ਛੱਲੀ ਵੀ ਹਾਂ ਛੱਲੀ। ਨਹੀਂ ਮੈਂ ਉਹੀ ਗੱਲ ਕਰ ਰਿਹਾ ਕੁਲਫੀ ਤੋਂ ਬਾਅਦ ਵੀ ਛੱਲੀ। ਜਿਹੜੀ ਸ਼ੈ ਆ ਰਹੀ ਆ ਜੀ ਕਹਿੰਦੇ ਆ ਖਾਣੀ ਆ। ਹਾਂ। ਚਲੋ ਜੀ ਠੀਕ ਹੈ, ਆਂਦੇ ਹੋਏ ਖਾ ਲਾਂਗੇ ਵੀ ਜਿੱਥੇ ਬੰਦਾ ਜਾ ਰਿਹਾ ਮੈਂ ਅਗਰ ਉਸ ਕਹਿੰਦਾ ਕਿ ਬੰਦੇ ਨੇ ਕੋਈ ਸ਼ੈ ਐਸੀ ਨਹੀਂ ਜਿਹੜੀ ਇਹ ਕਹਿਣ ਵੀ ਬੱਸ 'ਚ ਵੀ ਆਹ ਆਪਾਂ ਨਹੀਂ ਖਾਣੀ ਨਹੀਂ ਗੱਲ ਇਹ ਰਾਣਾ ਸਾਹਿਬ ਕਿਹੜਾ ਪਿੰਡ ਆ ਜੀ? ਹੈ।
ਆ ਕਿਹੜਾ ਪਿੰਡ ਹੈ? ਹਲੇ ਤੱਕ ਸਮੁੰਦਰੀ ਖਤਮ ਨਹੀਂ ਹੋਇਆ ਜੀ। ਪਿੰਡ ਦੀ ਸਖੀਰਾ ਹੀ ਆ, ਸਖੀਰੇ ਦਾ ਹੀ ਯਾਨੀ ਕਿ ਜਿਹੜਾ ਵਾ ਆਬਾਦੀ ਆ। ਆਬਾਦੀ ਆ। ਹੁਣ ਇਸ ਤੋਂ ਅੱਗੇ ਇੱਕ ਆਖਰੀ ਆਣਾ ਜੀ ਜੱਲਿਆਂ ਵਾਲਾ। ਇੱਧਰ ਟੈਕਸਟਾਈਲ ਮਿਲ ਆ ਇੱਕ ਹਸਨ ਗ੍ਰੀਨ ਕਾਟਨ ਪ੍ਰੋਡਕਟ। ਇੱਧਰ ਹਸਨ ਆ ਮੇਰੇ ਖਿਆਲ ਇਹਦਾ ਨਾ। ਤੇ ਸਾਰੀ ਨਵੀਂ ਡਿਵੈਲਪਮੈਂਟ ਇਹ ਹਵਾਮੀ ਵਾਲੇ ਜੀ ਮਸ਼ਹੂਰ ਜਿਹੜਾ ਅੱਗੇ ਆਏਗਾ ਬਲਕਿ ਗ੍ਰੀਨ ਕਾਟਨ ਹੈ। ਹਾਂ ਇਹ ਗ੍ਰੀਨ ਕਾਟਨ ਪਹਿਲੇ ਹਸਨ ਦੇ ਨਾਮ ਤੋਂ ਸੀਗਾ। ਜਿਹੜੇ ਉਹ ਧੱਗਿਆਂ ਦੀ ਦੌੜ 'ਚ ਬੜੇ ਮਸ਼ਹੂਰ ਰਹੇ ਆ ਨਾ ਹਵਾਮੀ ਵਾਲੇ, ਉਹਨਾਂ ਦਾ ਵੀ ਅੱਗੇ ਹੈ ਆ। ਸਹੀ 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 ਸਹੀ। ਲਓ ਜੀ ਅਸੀਂ ਪਹੁੰਚੇ ਹਾਂ ਜੀ 367 ਜੀਮ ਦੇ ਜੱਲਿਆਂਵਾਲਾ। ਜੱਲਿਆਂਵਾਲਾ। ਤੇ ਜੇ ਗੋਜਰੇ ਵੱਲੋਂ ਆਈਏ ਤੇ ਉਹਦਾ ਪਹਿਲਾ ਪਿੰਡ ਬਣਦਾ, ਜੇ ਸਮੁੰਦਰੀ ਵੱਲੋਂ ਅਸੀਂ ਜਿੱਧਰੋਂ ਜਾ ਰਹੇ ਹਾਂ ਤੇ ਆਖਰੀ ਪਿੰਡ ਆ, ਤੇ ਉਧਰੋਂ ਅਸੀਂ ਹੁਣ ਆਖਰੀ ਗੋਜਰਾ ਸਟਾਪ ਸਾਡਾ ਹੋ ਜਾਊਗਾ। ਤੇ ਜੇ ਅਸੀਂ ਗੋਜਰੇ ਤੋਂ ਜਦੋਂ ਵਾਪਸ ਆਵਾਂਗੇ ਤੇ ਇਹ ਸਾਡਾ ਪਹਿਲਾ ਪਿੰਡ ਹੋਊਗਾ ਜੀ ਜੱਲਿਆਂਵਾਲਾ 367। ਇਹਦੇ ਵਿੱਚ ਖਾਨ ਸਾਹਿਬ ਇੱਕ ਯੂਨੀਕ ਚੀਜ਼ ਦੇਖੀ ਆ ਤੁਸੀਂ ਹੈਂ? ਕਿ ਇਸ ਤੋਂ ਪਿੱਛੇ ਜਿੰਨੇ ਪਿੰਡ ਆਏ ਆ ਨਾ ਹਾਂ ਉਹ ਸਾਰੇ ਗਾਫਬੇ ਸੀਗੇ। ਹਾਂ ਗਾਫਬੇ। ਇਹ ਪਹਿਲਾ ਜੀਮਬੇ ਦਾ ਪਿੰਡ ਆ। ਹਾਂ ਇਹ ਫਿਰ ਅੱਗੇ ਗੋਜਰੇ ਦੇ ਵਿੱਚ ਜਿੰਨੇ ਵੀ ਪਿੰਡ ਆ ਸਾਰੇ ਝੰਗ ਬ੍ਰਾਂਚ ਵਾਲੇ ਆਣਗੇ ਝੰਗ ਤੱਕ। ਨਹੀਂ ਉਹ ਪਿਛਲੇ ਪਿੰਡ ਸਾਰੇ ਸਮੁੰਦਰੀ ਦੇ ਸੀ। ਉਹ ਸਮੁੰਦਰੀ ਦੇ ਸੀ ਤੇ ਨਾਲੇ ਉਹ ਗੁਗੇਰਾ ਬ੍ਰਾਂਚ ਗਾਫਬੇ ਵਾਲੇ ਸੀਗੇ। ਇਹ ਹੁਣ ਜਿਹੜਾ ਨਾ ਇੱਥੋਂ ਜੀਮਬੇ ਦੇ ਜਿਹੜੇ ਨੰਬਰ ਹੈ ਆ ਉਹ ਜੀਮਬੇ ਦੇ ਨਾਲ ਇਹਦੇ ਨੰਬਰ ਆਣੇ ਆ ਸਾਰੇ। ਗੋਜਰਾ ਵੀ, ਗੋਜਰੇ ਤੋਂ ਅੱਗੇ ਵੀ ਜਿੰਨੇ ਵੀ ਪਿੰਡ ਇਹ ਨਜ਼ਰ ਆਣਗੇ ਤੁਹਾਨੂੰ ਨਾ। ਅਸਲ 'ਚ ਉਹ ਜਿਹੜੀ ਆਪਾਂ ਪਿੱਛੇ ਨਹਿਰ ਗੁਜ਼ਰ ਕੇ ਆਏ ਆ ਨਾ, ਹਾਂਜੀ ਜਿਹੜਾ ਉਸ ਨਹਿਰ ਦਾ ਪਾਣੀ ਜਿਹੜਿਆਂ ਨੂੰ ਉਹ ਗਾਫਬੇ 'ਚ ਆ, ਗਾਫਬੇ। ਤੇ ਬਾਕੀ ਹੈ ਜਿਹੜੇ ਅਗਲੇ ਪਿੰਡ ਆ ਇਹ ਜੀਮਬੇ 'ਚ ਆ। ਸਹੀ ਹੋ। ਲਓ ਜੀ ਅਸੀਂ ਪਹੁੰਚ ਗਏ ਹਾਂ ਜੀ ਗੋਜਰਾ ਸ਼ਹਿਰ। ਇਸ ਵੇਲੇ ਅਸੀਂ ਖੜੇ ਹਾਂ ਜੀ ਬਾਈਪਾਸ ਤੇ। ਹਾਂ ਇਧਰੋਂ ਬਾਈਪਾਸ ਜਾ ਰਿਹਾ ਜੀ ਫੈਸਲਾਬਾਦ। ਫੈਸਲਾਬਾਦ ਨੂੰ ਇਹ ਅੱਗੇ ਕਬੂਤਰਾਂ ਵਾਲਾ ਕਬਰਸਤਾਨ ਵੀ ਇਹਦੇ ਤੇ ਹੀ ਆ। ਇਹਦੇ ਤੇ ਹੀ ਹਾਂ। ਹੈ। ਇੱਧਰ ਜਾ ਰਿਹਾ ਜੀ ਇਹ ਜਾ ਰਿਹਾ ਵਾ ਟੋਬੇ ਗੋਜਰਾ ਟੋਬਾ ਰੋਡ ਨੂੰ, ਤੇ ਗੋਜਰਾ ਮਰੀਜ਼ ਵਾਲੇ ਰੋਡ ਨੂੰ ਵੀ ਜਿਹੜਾ ਵਾ ਨਾ ਇਹ ਕਰਦਾ ਵਾ। ਤੇ ਆਹ ਸ਼ਹਿਰ ਨੂੰ ਜਾ ਰਿਹਾ। ਆ ਸ਼ਹਿਰ ਨੂੰ ਜਾ ਰਿਹਾ ਜੀ। ਆ ਹੈਗੀ ਆ ਛੋਟਾ ਜਿਹਾ ਇੱਥੇ ਸੂਆ ਨਹਿਰ ਜਿਹਨੂੰ ਤੁਸੀਂ ਕਹਿ ਲਓ, ਠੀਕ ਹੈ ਜੀ। ਤੇ ਅਸੀਂ ਇੱਥੇ ਆਪਣਾ ਜਿਹੜਾ ਸਫਰੀ ਵਲਾਗ ਆ, ਵੀਰ ਸਾਹਿਬ ਆਜੋ, ਹਾਂ ਜਿਹੜਾ ਸਾਡਾ ਸਫਰੀ ਵਲਾਗ ਆ ਇੱਥੇ ਅਸੀਂ ਆਪਣਾ ਉਹ ਮੁਕਾਵਾਂਗੇ ਜੀ। ਇਹ ਟੁੱਟਿਆ ਭੱਜਿਆ ਹੋਊਗਾ, ਤੁਹਾਡੇ ਤੱਕ ਪਹੁੰਚੂਗਾ, ਕਿਉਂਕਿ ਅਸੀਂ ਇਹਦੇ ਸਿੱਖਣ ਦੇ ਉਹਦੇ ਵਿੱਚ ਲਰਨਰ ਆ। ਅਸੀਂ ਪਹਿਲੇ ਟਰੈਵਲ ਵਲਾਗਿੰਗ ਜਿਹੜੀ ਆ ਰਾਣਾ ਸਾਹਿਬ ਉਹ ਨਹੀਂ ਕੀਤੀ, ਇਦਾਂ ਹੀ ਆ ਜੀ। ਹਾਂਜੀ। ਤੇ ਇਹਦੇ ਵਾਸਤੇ ਅਸੀਂ ਤੁਹਾਡੇ ਤੋਂ ਮਾਜ਼ਰਤ ਖਾਂ ਹੋਵਾਂਗੇ, ਸਾਡੀਆਂ ਗਲਤੀਆਂ ਵੀ ਹੋਣਗੀਆਂ, ਸ਼ਾਇਦ ਤੁਹਾਨੂੰ ਪਸੰਦ ਵੀ ਨਾ ਆਵੇ। ਪਰ ਅਗਲਾ ਜਿਹੜਾ ਵਲਾਗ ਆ ਟੂਰ ਆਫ ਪੰਜਾਬ ਦਾ ਜਿਹੜਾ ਸਹੀ ਪਹਿਲਾ ਵਲਾਗ ਹੋਊਗਾ ਨਾ, ਉਹ ਹੋਊਗਾ ਜਿਹਦੇ ਵਿੱਚ ਅਸੀਂ ਗੋਜਰਾ ਸ਼ਹਿਰ ਦੀ ਹਿਸਟਰੀ ਤੇ ਗੱਲ ਕਰਾਂਗੇ, ਗੋਜਰਾ ਸ਼ਹਿਰ ਦੀਆਂ ਜਿਹੜੀ ਮਸ਼ਹੂਰ ਸਕਾਤਾਂ ਤੇ ਗੱਲ ਕਰਾਂਗੇ, ਗੋਜਰਾ ਸ਼ਹਿਰ ਦੀ ਵੀ ਯਾਨੀ ਕਿ ਜਿਹੜੀ ਵੀ ਕੋਈ ਮਸ਼ਹੂਰ ਈਚੀ ਮੀਚੀ ਆ ਨਾ ਉਹ ਅਸੀਂ ਤੁਹਾਡੇ ਤੱਕ ਪਹੁੰਚਾਵਾਂਗੇ। ਬਹੁਤ ਸਾਰੀਆਂ ਚੀਜ਼ਾਂ ਜੀ ਇੱਥੇ ਗੋਜਰੇ ਸ਼ਹਿਰ ਦੇ ਉਹ ਤਾਂ ਦੱਸਣੀਆਂ ਨਹੀਂ ਨਾ, ਫਿਰ ਆਪਾਂ ਦੱਸਾਂਗੇ। ਜਿਹਦੇ ਵਿੱਚ ਕਾਫੀ ਸਾਰੀ ਪਲੇਸਸ ਵੀ ਹੈ, ਹਾਂ। ਸਪੋਰਟਸ ਦੇ ਹਵਾਲੇ ਨਾਲ, ਸਿਹਤ ਦੇ ਹਵਾਲੇ ਨਾਲ, ਐਜੂਕੇਸ਼ਨ ਦੇ ਹਵਾਲੇ ਨਾਲ, ਔਰ ਖਾਣ ਪੀਣ ਦੇ ਉਹਦਾ ਨਾਮ ਤਾਂ ਤੁਸੀਂ ਮੈਨੂੰ ਕਰ ਹੀ ਦਿੱਤਾ ਹੈ। ਉਹ ਸ਼ੁਗਲ ਮਜ਼ਾਕ ਦੀਆਂ ਗੱਲਾਂ ਸਰ ਜੀ, ਜੇ ਇੰਨਾ ਕੁ ਨਾ ਕਰੀਏ ਤਾਂ ਫਿਰ ਗੱਲ ਵੀ ਨਹੀਂ ਨਾ ਬਣਦੀ, ਕਿਉਂਕਿ ਰਾਣਾ ਸਾਹਿਬ। ਤੇ ਬਾਕੀ ਉਸ ਜਿਹੜਾ ਹੁਣ ਅਗਲਾ ਸਾਡਾ ਵਲਾਗ ਹੋਊਗਾ ਉਹ ਤੁਸੀਂ ਜ਼ਰੂਰ ਜਾ ਕੇ ਦੇਖਿਓ, ਕਿਉਂਕਿ ਉਹ ਟੂਰ ਆਫ ਪੰਜਾਬ ਦਾ ਪਹਿਲਾ ਵਲਾਗ ਹੋਊਗਾ। ਤੇ ਦੂਸਰਾ ਇਹ ਗੱਲ ਹੈਗੀ ਆ ਵੀ ਅਸੀਂ ਅਗਲਾ ਸ਼ਹਿਰ ਜਿਹੜਾ ਆ ਉਹ ਕਿਹੜਾ ਚੁਣੀਏ, ਕਿੱਥੇ ਜਾਈਏ, ਕਮੈਂਟਸ ਦੇ ਵਿੱਚ ਦੱਸਿਓ। ਅਸੀਂ ਕਿਹੜਾ ਸ਼ਹਿਰ ਤੁਸੀਂ ਦੇਖਣਾ ਚਾਹੁੰਦੇ ਆ, ਕਿਹੜਾ ਪਿੰਡ ਦੇਖਣਾ ਚਾਹੁੰਦੇ ਆ, ਜਾਂ ਕੋਈ ਵੀ ਜਿਹੜੀ ਕੋਈ ਇਹੋ ਜਿਹੀ ਤਰੀਖੀ ਜਗ੍ਹਾ ਜੇ ਤੁਸੀਂ ਦੇਖਣਾ ਚਾਹੁੰਦੇ ਆ ਉਹਦੇ ਬਾਰੇ ਸਾਨੂੰ ਜ਼ਰੂਰ ਦੱਸਿਓ। ਭਾਈ ਹਬੀਬੁੱਲਾ ਇੱਥੇ ਹੀ ਆ, ਤੇ ਆ ਸਾਡੇ ਕੋਲ ਗੱਡੀ ਜਿਹੜੀ ਆ ਇਹ ਸਾਡੇ ਕੋਲ ਮੌਜੂਦ ਹੈਗੀ ਆ ਜੀ ਸਰੇਆਮ ਟੀਮ ਦੀ। ਤੇ ਬਾਕੀ ਆਖਰ ਦੇ ਉੱਤੇ ਉਹੀ ਗੱਲ ਆ ਜੀ, ਪੰਜਾਬੀ ਜਿੱਥੇ ਕਿੱਥੇ ਵੀ ਵੱਸਦਾ। ਰਾਣਾ ਸਾਹਿਬ ਤੁਸੀਂ ਕੋਈ ਗੱਲ ਕਰਨਾ ਚਾਹੋ? ਬਸ ਜੀ ਇੱਥੇ ਗੱਲ ਹੁਣ ਖਤਮ ਕਰਦੇ ਆ। ਹੁਣ ਆਪਣੇ ਚੱਲਦੇ ਆ ਮੇਜ਼ਬਾਨਾਂ ਕੋਲ। ਉੱਥੋਂ ਫਿਰ ਜਿਹੜਾ ਵਾ ਨਾ ਕਹਿੰਦੇ ਨਹੀਂ ਕਹਿੰਦੇ ਪਹਿਲੇ ਪੇਟ ਪੂਜਾ ਫਿਰ ਕੰਮ ਪੂਜਾ। ਨਾਲੇ ਅਸਲ 'ਚ ਪੇਟ ਪੂਜਾ ਤੋਂ ਇਲਾਵਾ ਨਾ ਇਹ ਚਾਰਜ ਕਰਨੇ ਵਾਲਾ ਵਾ ਮੋਬਾਈਲ ਵਗੈਰਾ ਜਿਹੜਾ, ਤਾਂ ਕਿ ਵਲਾਗ ਅਗਲਾ ਲੰਬਾ। ਹਾਂ ਅਸੀਂ ਬਾਬਾ ਲੰਬਾ ਸਫ਼ਰ ਕੀਤਾ ਤੇ ਜਗ੍ਹਾ ਜਗ੍ਹਾ ਇਹ ਵਲਾਗ ਤੁਹਾਡੇ ਤੱਕ ਪਹੁੰਚਾਦਾ। ਹਾਂ ਸਾਹਿਬ ਦਾ ਇਹ ਵਤਨ ਆ। ਹਾਂਜੀ ਇਹ ਰਾਣਾ ਸਾਹਿਬ ਦਾ ਜੀ ਇਹ ਸ਼ਹਿਰ ਆ ਜੀ, ਇਹਨਾਂ ਦਾ ਆਪਣਾ ਜ਼ਾਤੀ ਸ਼ਹਿਰ ਹੈ। ਇੱਥੇ ਇਹਨਾਂ ਦੀ ਇੱਕ ਜ਼ਿੰਦਗੀ ਦਾ ਬੜਾ ਵੱਡਾ ਹਿੱਸਾ ਜਿਹੜਾ ਆ ਉਹ ਸ਼ਾਇਦ ਨਾ ਗੁਜ਼ਰਿਆ ਹੋਵੇ। ਨਹੀਂ ਸਰਵਿਸ ਵੀ ਇੱਥੇ ਦੀ ਹੈ ਆ, ਤੇ ਨਾਲ ਹੀ ਤਾਂ ਪਿੰਡ ਹੈ ਇਹਨਾਂ ਦਾ। ਜ਼ਿੰਦਗੀ ਦਾ ਹਾਂਜੀ ਉਹ ਤਾਂ ਇੱਥੇ 158 ਖੱਖਾਂ ਜੀ, ਉੱਥੋਂ ਜੀ ਇਹਨਾਂ ਦਾ ਪਿੰਡ ਤੁਹਾਨੂੰ ਪਹਿਲਾਂ ਵੀ ਪਤਾ ਹੈਗਾ।
ਆਖਰ ਦੇ ਉੱਤੇ ਉਹੀ ਗੱਲ ਹੈ ਜੀ, ਪੰਜਾਬੀ ਜਿੱਥੇ ਕਿੱਥੇ ਵੀ ਵਸਦਾ, ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ। ਜ਼ਿੰਦਾਬਾਦ ਪਾਕਿਸਤਾਨ, ਜ਼ਿੰਦਾਬਾਦ। ਲਵ ਯੂ ਹੋ ਗਿਆ ਸਾਰੇ ਵੀਰਾਂ ਦੇ ਨਾਲ। ਰੱਬ ਰੱਖ।